ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਤੋਂ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਸਾਡਾ ਅਪਡੇਟ ਫਾਰਮਿੰਗ ਪ੍ਰੋਗਰਾਮ ਹੁੰਦਾ ਹੈ, ਹਰ ਮੰਗਲਵਾਰ ਨੂੰ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ। ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਜੋ ਕੁਝ ਵੀ ਫਾਰਮਿੰਗ ਦੀ ਦੁਨੀਆ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਮੁਤਲਕ ਜੋ ਕੁਝ ਚੱਲ ਰਿਹਾ ਹੈ, ਉਸ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਉਂਦੇ ਚਲੀਏ। ਤੇ ਜੋ ਅਪਡੇਟਸ ਆ ਰਹੀਆਂ ਆ, ਕਿੱਧਰ ਨੂੰ ਇੰਡਸਟਰੀ ਜਾ ਰਹੀ ਆ, ਫੈਮਿਲੀ ਫਾਰਮਸ ਦਾ ਕੀ ਬਣ ਰਿਹਾ ਆ, ਬਾਕੀ ਖੇਤਾਂ ਦੇ ਰੁਝੇਵੇਂ ਕੀ ਹੁੰਦੇ ਨੇ ਜਾਂ ਕੀ ਚੱਲ ਰਹੇ ਨੇ, ਉਹਨਾਂ ਬਾਰੇ ਜਿਹੜੀ ਉਹ ਆਪਾਂ ਚਰਚਾ ਇਸ ਪ੍ਰੋਗਰਾਮ ਦੇ ਜ਼ਰੀਏ ਕਰਦੇ ਰਹਿੰਦੇ ਆ। ਵੱਖ-ਵੱਖ ਐਕਸਪਰਟਸ ਵੀ ਆਪਣੇ ਨਾਲ ਆਉਂਦੇ ਰਹਿੰਦੇ ਆ। ਉਦਾਂ ਇਹ ਨਾ ਸੋਚੋ ਵੀ ਅਰਸ਼ਦੀਪ ਸਿੰਘ ਐਕਸਪਰਟ ਨਹੀਂ, ਐਕਸਪਰਟ ਇਹ ਹੁਣ ਆਪਣੀ ਖੇਤੀਬਾੜੀ ਦੇ ਪੂਰੇ ਆ, ਤੇ ਬਾਕੀ ਪਾਲਿਸੀ ਮੇਕਿੰਗ ਦੇ ਵਿੱਚ ਵੀ ਇਹ ਹੁਣ ਹੌਲੀ ਹੌਲੀ ਪੂਰੇ ਐਕਸਪਰਟ ਜਿਹੜੇ ਉਹ ਬਣਦੇ ਜਾ ਰਹੇ ਆ। ਵੱਖ-ਵੱਖ ਮੀਟਿੰਗਸ ਦੇ ਵਿੱਚ ਜਾਂਦੇ ਨੇ, ਬੈਠਦੇ ਨੇ, ਤੇ ਫਾਰਮਰਸ ਦੀ, ਕਿਸਾਨਾਂ ਦੀ, ਗਰੋਵਰਸ ਦੀ ਜਿਹੜੀ ਉਹ ਗੱਲ ਆ ਉਸ ਦੇ ਵਿੱਚ ਨਾਲ ਕਰਦੇ ਆ। ਅਰਸ਼ਦੀਪ ਸਿੰਘ, ਸ਼ੁਰੂਆਤ ਆਪਾਂ ਇਸੇ ਤੋਂ ਹੀ ਗੱਲ ਕਰ ਲੈਂਦੇ ਆ। ਪਿਛਲਾ ਵੀਕ ਸੋਹਣਾ ਸਟੋਰਮ ਜਿਹੜਾ ਹੋ ਰਿਹਾ, ਬਰਫ ਜਿਹੜੀ ਉਹ ਹੋਈ ਪਈ ਆ, ਸੋ ਕਿਸਾਨਾਂ ਦੇ ਲਈ ਖੁਸ਼ਖਬਰੀ ਆਪਾਂ ਮੰਨ ਸਕਦੇ ਹਾਂ। ਹਾਂਜੀ, ਨਹੀਂ ਇਹ ਤਾਂ ਵਧੀਆ ਗੱਲ। ਮੈਨੂੰ ਲੱਗਦਾ ਵੀ ਅੱਜ ਇੱਕ ਸਾਡਾ ਫਾਰਮਰ ਆ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਸਵੇਰੇ ਜੀ, ਤੇ ਉਹ ਕਹਿੰਦੇ ਬਈ ਸਵੇਰੇ ਤੁਸੀਂ ਕਹਿੰਦੇ ਵੀ ਗਰੁੱਪ ਦੇ ਵਿੱਚ ਜਦੋਂ ਗੱਲ ਕਰਦੇ ਆ ਲਗਭਗ ਦੇ WhatsApp ਗਰੁੱਪ 'ਚ, ਕਹਿੰਦੇ ਚੜ੍ਹਦੀ ਕਲਾ ਵਾਲੀ ਗੱਲ ਤੋਂ ਸ਼ੁਰੂ ਕਰਿਆ ਕਰੋਗਾ। ਤੇ ਫਿਰ ਅੱਜ ਬਰਫ ਤੋਂ ਕੀਤੀ। ਹਾਂ, ਸੋ ਇਹ ਵਧੀਆ ਗੱਲ ਆ, ਤੁਸੀਂ ਅੱਜ ਚੜ੍ਹਦੀ ਕਲਾ ਵਾਲੀ ਗੱਲ ਤੋਂ ਗੱਲ ਸ਼ੁਰੂ ਕੀਤੀ ਆ। ਦੇਖੋ, ਸਮੱਸਿਆਵਾਂ ਸਾਰੇ ਹੈਗੀਆਂ, ਉਹ ਵੀ ਗੱਲ ਕਰਨੀ ਚਾਹੀਦੀ ਹੈ ਹਨਾ। ਤੇ ਜਿਵੇਂ ਤੁਸੀਂ ਗੱਲ ਕੀਤੀ ਮੀਂਹ ਦੀ, ਪਾਣੀ ਦੀ, ਇਹ ਇਸ ਵਾਰ ਵਧੀਆ ਰਿਹਾ। ਸੋ ਫਾਰ ਸੀਜ਼ਨ ਬਹੁਤ ਵਧੀਆ ਰਿਹਾ ਮੀਂਹ ਵਾਲੇ ਪਾਸੇ ਦੇਖਿਆ ਜਾਵੇ। ਮੀਂਹ ਪੈਣੇ ਪਹਿਲਾਂ ਸ਼ੁਰੂ ਹੋ ਗਏ ਸੀ, ਵਿੱਚ ਗੈਪ ਆ ਗਿਆ, ਵਿੱਚ ਗੈਪ ਵੀ ਆਇਆ, ਤੇ ਉਹਦਾ ਇਹ ਹੋ ਜਾਂਦਾ ਵੀ ਜਿੰਨਾ ਮੀਂਹ ਕੰਸਿਸਟੈਂਟਲੀ ਥੋੜਾ ਕਰਕੇ ਪੈਂਦਾ ਨਾ, ਉਹਨਾਂ ਜਿਹੜਾ ਸਨੋ ਪੈਕ ਆ ਉਹ ਜ਼ਿਆਦਾ ਵਧੀਆ ਹੁੰਦਾ, ਪੱਕ ਜਾਂਦਾ। ਹਾਂ, ਹੌਲੀ ਕਿਉਂਕਿ ਜੇ ਇੱਕੋ ਦਾ ਮੀਂਹ ਜ਼ਿਆਦਾ ਪੈ ਜੇ ਤਾਂ ਜ਼ਿਆਦਾ ਫਿਰ ਪਾਣੀ ਆਪਾਂ ਤੋਂ ਸਟੋਰ ਨਹੀਂ ਕਰ ਸਕਦੇ ਆਪਣੀ। ਪਿਛਲੀ ਵਾਰੀ ਮੈਨੂੰ ਲੱਗਦਾ ਇਦਾਂ ਹੀ ਹੋਇਆ ਸੀਗਾ, ਜਦੋਂ ਵੀ ਜ਼ਿਆਦਾ ਮੀਂਹ ਇੱਕੋ ਦਮ ਪੈ ਜਾਂਦੇ ਉਦੋਂ ਫਿਰ ਆਪਣੀ ਕੈਪੇਬਿਲਿਟੀ ਸਟੋਰੇਜ ਦੀ ਹੈ। ਸੋ ਇਸ ਸਾਲ ਉਸ ਐਂਗਲ ਤੋਂ ਵਧੀਆ। ਦੂਜੇ ਪਾਸੇ ਇਹ ਵੀ ਆ ਵੀ ਰਚਵਾਂ ਮੀਂਹ ਪਵੇ ਤਾਂ ਧਰਤੀ ਵੀ ਸੋਹਣੀ ਰੀਚਾਰਜ ਹੋ ਜਾਂਦੀ ਹੈ। ਹਾਂ, ਜਿਹੜਾ ਨੈਚੁਰਲ ਰੀਚਾਰਜ ਹੋਣਾ ਹੁੰਦਾ ਮੀਂਹ ਨਾਲ, ਉਹਦੇ ਤੇ ਵੀ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਜੇ ਮੀਂਹ ਰਚਵਾਂ ਪਵੇ। ਪੰਜਾਬੀ ਸਹੀ ਸ਼ਬਦ ਆ ਰਚਵਾਂ, ਹਨਾ। ਰਚਵੇਂ ਮੀਂਹ ਨਾਲ ਵਧੀਆ ਹੁੰਦਾ। ਪਿਛਲੀ ਵਾਰੀ ਹਫ਼ਤਾ ਪੈਂਦਾ ਰਿਹਾ, 5-6 ਦਿਨ, ਹਨਾ, ਤੇ ਉਹਦੇ ਨਾਲ ਸੋਹਣਾ ਹੋਇਆ ਜਿਹੜਾ ਰੀਚਾਰਜ। ਕਈ ਏਰੀਆ 'ਚ 2 ਤੋਂ 3 ਇੰਚ ਵੀ ਪੈ ਗਿਆ, ਹਨਾ। ਸੋ ਵਧੀਆ ਸੀਗਾ ਸੋ ਫਾਰ। ਪਰ ਜੇ ਆਪਾਂ ਨੰਬਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ, ਹਾਂਜੀ, ਜੇ ਈਅਰ ਟੂ ਡੇਟ ਗੱਲ ਕਰੀਏ ਤਾਂ ਜਿਹੜੇ ਨੰਬਰ ਕਹਿ ਰਹੇ ਨੇ, ਆਪਾਂ ਜਿਵੇਂ ਫ੍ਰੈਜ਼ਨੋ ਵੈਦਰ ਸਟੇਸ਼ਨ ਦੀ ਨੰਬਰ ਗੱਲ ਕਰੀਏ, ਸਨੋਪੈਕ ਦੇ ਜਾਂ ਜੇ ਸੋ ਫਾਰ ਜਿਹੜਾ ਰੇਨਫਾਲ ਹੋਇਆ, ਓਕੇ, ਠੀਕ ਹੈ ਜੀ, ਉਹ ਆਪਾਂ ਜਸਟ ਐਵਰੇਜ ਤੇ ਹੀ ਆ, ਕੋਈ ਆਪਾਂ ਬਾਹਲਾ ਐਵਰੇਜ ਤੋਂ ਵੱਧ ਨਹੀਂ ਹੈਗੇ। ਪਰ ਸੀਜ਼ਨ ਦਾ ਜੇ ਪਿਆ ਮਹੀਨਾ ਡੇਢ। ਹਾਂ, ਹੁਣ ਆਪਾਂ ਜੇ ਐਵਰੇਜ ਦੇ ਹਿਸਾਬ ਨਾਲ ਪੈਂਦਾ ਰਹਿੰਦਾ ਤਾਂ ਫਿਰ ਆਪਾਂ 1 ਅਪ੍ਰੈਲ ਨੂੰ ਜਾ ਕੇ, ਜਦੋਂ ਜਿਵੇਂ ਆਪਾਂ ਨੂੰ ਪਤਾ ਜਿਹੜੇ ਨੰਬਰ ਆਉਣਗੇ ਉਹ ਪੂਰੇ ਐਕੂਰੇਟ ਹੋਣਾ, ਉਹਦੇ ਤੇ ਇਹਨਾਂ ਨੇ ਆਪਦਾ ਸੀਜ਼ਨ ਜਿਹੜਾ ਸਾਰਾ ਪਲਾਨ ਕਰਨਾ ਹੁੰਦਾ। ਠੀਕ ਹੈ, ਹਨਾ, ਤੇ ਉਹ ਉਦੋਂ ਪਤਾ ਲੱਗੂਗਾ। ਬਟ ਸੋ ਫਾਰ ਗੁੱਡ ਆ, ਬਟ ਆਪਾਂ ਇਹ ਵੀ ਨਾ ਕਹੀਏ ਵੀ ਬਹੁਤ ਜ਼ਿਆਦਾ ਵਧੀਆ। ਐਵਰੇਜ ਜਾਂ ਥੋੜਾ ਜਿਹਾ ਐਵਰੇਜ ਤੋਂ ਬਾਅਦ ਚੱਲ ਰਿਹਾ, ਬਰਕਰਾਰ ਰਵੇ ਤਾਂ ਸੋਹਣਾ। ਹਾਂ, ਥੋੜਾ ਜਿਹਾ ਬਾਅਦ ਚੱਲ ਰਿਹਾ ਐਵਰੇਜ। ਸੋ ਇਦਾਂ ਬਰਫ਼, ਇਦਾਂ ਮੀਂਹ ਦੇਖ ਕੇ ਇਰੀਗੇਸ਼ਨ ਡਿਸਟ੍ਰਿਕਟ ਵਾਲੇ ਤਾਂ ਖੁਸ਼ ਹੋ ਜਾਂਦੇ ਹੋਣੇ। ਜਿਹੜੇ ਸੂਏ ਸੁੱਕੇ ਪਏ ਸੀ ਉਹਨਾਂ ਦੀ ਤਾਂ ਪਾਣੀ ਆ ਗਿਆ ਹੋਣਾ ਹੁਣ। ਹਾਂਜੀ, ਨਹੀਂ ਦੇਖੋ, ਆਪਾਂ ਮੈਨੂੰ ਲੱਗਦਾ ਵੀ ਮਹੀਨਾ ਕਿ 2 ਮਹੀਨੇ ਪਹਿਲਾਂ ਇੱਕ ਗੱਲ ਕੀਤੀ ਸੀ ਇਸ ਬਾਰੇ ਵੀ ਕੈਲੀਫੋਰਨੀਆ ਦਾ ਕੋਈ ਵੀ ਬੇਸਨ ਇਸ ਟਾਈਮ ਕਿਸੇ ਵੀ ਤਰੀਕੇ ਦੇ ਡਰਾਊਟ 'ਚ ਨਹੀਂ ਆ। ਹਾਂਜੀ, ਚਾਹੇ ਉਹ ਸਵੀਅਰ ਆ, ਘੱਟ ਆ, ਵੱਧ ਆ, ਜਿਵੇਂ ਅੱਗੇ ਰੈੱਡ, ਬਲੂ ਤੇ ਉਹ ਯੈਲੋ ਜ਼ੋਨ ਹੁੰਦੇ ਸੀ, ਉਹ ਕੋਈ ਵੀ ਹੈ ਨਹੀਂਗਾ, ਹਨਾ। ਸੋ ਜਿਹੜੇ ਆ ਹੁਣ ਵੀ ਪੈ ਰਹੇ ਆ, ਸੋ ਸਾਰੇ ਉਹਦੇ 'ਚ ਬੜਾਵਾ ਹੀ ਆ। ਉਹ ਆਪਾਂ ਨੂੰ ਵਧੀਆ ਨੰਬਰ ਆਉਣਗੇ ਆਪਣੇ ਸਾਹਮਣੇ ਗਾ, ਠੀਕ ਹੈ। ਤੇ ਪਰ ਆਪਦੇ ਪਲਾਨ ਚੇਂਜ ਨਹੀਂ ਕਰਨੇ ਚਾਹੀਦੇ। ਤੁਸੀਂ ਕੰਜ਼ਰਵੇਟਿਵ ਅਪਰੋਚ ਉਸੇ ਦੇ ਹਿਸਾਬ ਨਾਲ ਹੀ ਚੱਲੋ, ਕਿਉਂਕਿ ਜੇ ਇਸ ਸਾਲ ਮੀਂਹ ਪੈ ਰਿਹਾ, ਹੋ ਸਕਦਾ ਅਗਲੇ ਸਾਲ ਨਾ ਪੈਣ। ਇਹਨੂੰ ਐਵੇਂ ਬਲੀਕ ਆਊਟਲੁੱਕ ਨਾ ਕਿਉਂ ਭਾਈ, ਪਤਾ ਨਹੀਂ ਲੱਗਦਾ। ਅੱਜ ਕੱਲ੍ਹ ਤਾਂ ਇੱਥੇ ਵਾਲੇ ਵੀ ਮੌਸਮ ਵਿਭਾਗ ਵਾਲੇ ਬਹੁਤ ਗੱਚ ਖਾਂਦੇ ਆ। ਪਹਿਲੋਂ ਕਹਿ ਦਿੰਦੇ ਵੀ ਇੰਨੇ ਦਿਨ ਮੀਂਹ ਪੈਣਾ ਆ, ਫਿਰ ਉਹ ਪੈਂਦਾ ਨਹੀਂ। ਚੇਂਜ ਬਹੁਤ ਹੁੰਦਾ, ਮੌਸਮੀ ਬਦਲਾਅ ਬਹੁਤ ਆ ਨਾ, ਉਹਦੇ ਨਾਲ ਫਰਕ ਹੁੰਦਾ। ਸੋ ਆਪਣੇ ਆਪ ਨੂੰ ਰੈਡੀ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ ਆ। ਤੇ ਰੁਝੇਵੇਂ ਕੀ ਚੱਲ ਰਹੇ ਆ ਸਿਟਰਸ ਦੀ ਫਾਰਮਿੰਗ ਨੂੰ ਲੈ ਕੇ? ਜਿੱਦਾਂ ਤੁਸੀਂ ਪਿਛਲੀ ਵਾਰੀ ਵੀ ਜਦੋਂ ਆਏ ਸੀ ਦੱਸ ਰਹੇ ਸੀ ਕਿ ਵੀ ਤਕਰੀਬਨ ਸਾਰੀ ਪਿਕਿੰਗ ਹੋ ਗਈ ਆ ਜਾਂ ਚੱਲ ਰਹੀ ਆ, ਇਨ ਪ੍ਰੋਸੈਸ ਆ, ਜਾਂ ਜਿੱਦਾਂ ਆ, ਕਿੱਦਾਂ ਦਾ ਯੀਲਡ ਦੇ ਨੰਬਰ ਕਿੱਦਾਂ ਦੇ ਆ ਰਹੇ?
ਜਿਹੜੇ ਤਾਂ ਦੇਖੋ ਅਰਲੀ ਤੇ ਮਿਡ ਵੈਰਾਈਟੀ ਸੀ ਉਹਨਾਂ ਤੇ ਯੀਲਡ ਦੇ ਨੰਬਰ ਸੋਹਣੇ ਨੇ। ਬਾਕੀ ਤਾਂ ਜਦੋਂ ਰਿਪੋਰਟ ਆਊਗੀ ਕਿਉਂਕਿ ਜ਼ਿਆਦਾ ਜਿਹੜੇ ਹੁੰਦੇ ਆ ਸਿਟਰਸ ਉਹ ਪਿਕ ਹੁੰਦਾ ਮਤਲਬ ਉਹ ਪੂਲ 'ਚ ਚਲਾ ਜਾਂਦਾ। ਜਦੋਂ ਪੂਲ ਹੁਣ ਕਲੀਅਰ ਹੋਣਗੇ ਫਿਰ ਆਪਣੇ ਕੋਲ ਐਕਚੁਅਲ ਨੰਬਰ ਆਉਣਗੇ ਜਿਹੜੇ ਰੀਅਲ ਨੰਬਰ ਨੇ ਹਨਾ। ਬਟ ਪਿਕਿੰਗ ਦੇ ਬੇਸ ਤੇ ਸੋ ਫਾਰ ਵਧੀਆ ਸਟਾਰਟ ਸੀਗੀ ਸਿਟਰਸ ਦੀ। ਸੌਰੀ ਤੇ ਪਰ ਜਿਹੜਾ ਆਪਾਂ ਨੂੰ ਇੱਕ ਮੀਂਹ ਪਿਆ ਜਨਵਰੀ 'ਚ ਤੇ ਸਟਾਰਮ ਆਇਆ ਉਹਨੇ ਜਿਹੜੀਆਂ ਲੇਟ ਵੈਰਾਈਟੀਜ਼ ਆ ਉਹ ਕਾਫੀ ਡੈਮੇਜ ਕੀਤੀਆਂ ਸੀ। ਅੱਛਾ ਹਨਾ ਤੇ ਉਹ 'ਚ ਫਰੂਟ ਡ੍ਰੌਪ ਹੋਇਆ ਜਿਹੜਾ ਵੀ ਉਹ ਝੜ ਜਾਂਦਾ ਥੋੜਾ। ਝੜ ਜਾਂਦਾ ਹਨੇਰੀ ਕਿਉਂਕਿ ਉਦੋਂ ਧੁੱਪ ਨਹੀਂ ਨਿਕਲੀ ਬਹੁਤ ਦਿਨ। ਹਾਂ ਹਨੇਰੀ ਮੀਂਹ ਪੇ ਚੱਲਦਾ ਰਿਹਾ ਹਨਾ ਤੇ ਉਹਦੇ ਨਾਲ ਧੁੰਦ ਦੀ ਜਿਹੜੀ ਆ ਉਹ ਬਹੁਤ ਰਹੀ ਸੀਗੀ ਹਾਂ। ਉਦੋਂ ਹਨਾ ਵੀ ਟੂਲੀ ਕਿਹੜੀ ਸੀਗੀ ਟੂਲੀ ਫੌਗ ਹਾਂਜੀ ਤੇ ਜੇ ਆਪਾਂ ਨੂੰ ਧੁੱਪ ਨਿਕਲਦੀ ਰਵੇ ਨਾਲ ਦੀ ਨਾਲ ਮੀਂਹ ਪੈਂਦੇ ਰਹਿਣ ਫੇਰ ਨਹੀਂ ਫਰਕ ਪੈਂਦਾ ਗਿਆ ਜਿੱਦਾਂ ਹੁਣ ਮੌਸਮ ਚੱਲ ਰਿਹਾ। ਹਾਂ ਸੋ ਉਹਦੇ ਨਾਲ ਕਾਫੀ ਜ਼ਿਆਦਾ ਡ੍ਰੌਪ ਹੈਗਾ ਕਈ ਸਿਟਰਸ ਰੈਂਚਸ ਦੇ ਵਿੱਚ 25 ਤੋਂ 50% ਤੱਕ ਵੀ ਦੇਖਿਆ ਕਈ ਰੈਂਚਸ ਦੇ ਵਿੱਚ ਡ੍ਰੌਪ ਹੋਇਆ ਹਨਾ ਠੀਕ ਹੈ ਉਹਦੇ ਨਾਲ ਜਿਹੜੀਆਂ ਲੇਟ ਵੈਰਾਈਟੀਜ਼ ਨੇ ਇੰਪੈਕਟ ਹੋਣਗੀਆਂ ਤੇ ਪਰ ਜਿੰਨੀਆਂ ਕੁ ਇੰਪੈਕਟ ਹੁੰਦਾ ਦੇਖੋ ਉਨਾ ਕੁ ਭਾਅ ਵੱਧ ਜਾਂਦਾ ਹੁੰਦਾ ਹਨਾ ਸੋ ਓਵਰਆਲ ਆਪਾਂ ਜਦੋਂ ਸਪਲਾਈ ਘਟ ਜਾਵੇ ਫਿਰ ਹਾਂ ਉਹ ਸਪਲਾਈ ਡਿਮਾਂਡ ਵਾਲਾ ਚੱਕਰ ਆ ਜਾਂਦਾ ਤੇ ਭਾਅ ਸੋਹਣਾ ਮਿਲ ਰਿਹਾ ਉਦਾਂ ਭਾਅ ਇਸ ਵਾਰ ਪਿਛਲੇ ਸਾਲ ਨਾਲੋਂ ਸਿਟਰਸ ਤਾਂ ਵਧੀਆ ਹਾਂ ਕਿਉਂਕਿ ਜੇ 5-10% ਵੱਧਦਾ ਕਿੰਨੇ ਨਹੀਂ ਜੇ ਆਪਾਂ ਉਦਾਹਰਨ ਦੇ ਤੌਰ ਤੇ ਹਜੇ ਦੇਖੋ ਭਾਅ ਤਾਂ ਨਿਕਲੇ ਤੋਂ ਪਤਾ ਲੱਗੂਗਾ ਜਦੋਂ ਆਪਾਂ ਨੂੰ ਮਿਲਣਗੇ ਪੈਸੇ ਹਜੇ ਮਿਲੇ ਨਹੀਂਗੇ ਬਟ ਜੇ ਆਪਾਂ ਨਿੰਬੂਆਂ ਦਾ ਹੀ ਗੱਲ ਕਰੀਏ ਨਿੰਬੂਆਂ ਦੀ ਪਿਕਿੰਗ ਜ਼ਿਆਦਾ ਹੋ ਚੁੱਕੀ ਆ ਹੁਣ ਕੰਪਲੀਟ ਆ ਤੇ ਉੱਥੇ ਪਿਛਲੇ ਸਾਲ ਦਾ ਪ੍ਰਾਈਸ $150 ਬਿਨ ਦਾ ਸੀਗਾ ਅੱਛਾ ਤੇ ਇਸ ਵਾਰ 170 ਐਕਸਪੈਕਟ ਕਰ ਰਹੇ ਹਾਂ ਅਸੀਂ ਸੋ ਤੁਸੀਂ ਦੇਖ ਲਓ ਵੀ 10 ਤੋਂ 12% ਪ੍ਰਾਈਸ ਦਾ ਫਰਕ ਹੈਗਾ ਯਾਨੀ ਜ਼ਿਆਦਾ ਬੈਟਰ ਤੇ ਸੇਮ ਹੀ ਦੇਖਾਂਗੇ ਜਿਹੜੀਆਂ ਅਰਲੀ ਵੈਰਾਈਟੀਜ਼ ਨੇ ਵੀ ਉਹਨਾਂ ਦਾ ਪ੍ਰਾਈਸ ਥੋੜੇ ਸਟਰੋਂਗ ਹੋਣਗੇ ਪਿਛਲੇ ਸਾਲ ਨਾਲੋਂ ਤੇ ਲੇਟ ਵੈਰਾਈਟੀਜ਼ ਦੇ ਹੋਣਗੇ ਕਿਉਂਕਿ ਜਿਹੜਾ ਫਰੂਟ ਡ੍ਰੌਪ ਹੋਇਆ ਉਹਦੇ ਨਾਲ ਜਿਹੜੀ ਸ਼ਾਰਟੇਜ ਆਊਗੀ ਤੇ ਫਿਰ ਉਹ ਪ੍ਰਾਈਸ ਅਪ ਡਰਾਈਵ ਕਰੂ ਠੀਕ ਹੈ ਤੇ ਹੁਣ ਕੀ ਰੁਝੇਵੇਂ ਜਿਹੜੇ ਉਹ ਚੱਲ ਰਹੇ ਆ ਇਸ ਟਾਈਮ ਜਿਨ੍ਹਾਂ ਦੇ ਵੀ ਨਿੰਬੂ ਜਾਂ ਸੰਤਰੇ ਲੱਗੇ ਆ ਹੁਣ ਤਾਂ ਵੈਸੇ ਤਾਂ ਤਕਰੀਬਨ ਜਿਹੜੀਆਂ ਵੈਰਾਈਟੀਆਂ ਪੀਲੇ ਤਾਂ ਹੋਏ ਪਏ ਆ ਸੰਤਰੀ ਤਾਂ ਹੋਏ ਪਏ ਆ ਤੇ ਫੁੱਲ ਵੀ ਕਈਆਂ ਨੂੰ ਜਿਹੜੇ ਉਹ ਆਏ ਆ ਸੋ ਉਸ ਨੂੰ ਲੈ ਕੇ ਕੀ ਰੁਝੇਵੇਂ ਆ ਕੋਈ ਸਪਰੇਅ ਸਪਰੂ ਕਰਨੀ ਆ ਕੋਈ ਉਹ ਕਰਨ ਵਾਲੀ ਕੋਈ ਚੀਜ਼ ਹੈਗੀ ਆ ਕੋਈ ਪਾਉਣ ਵਾਲੀ ਚੀਜ਼ ਆ ਖਾਦ ਵਗੈਰਾ ਪਾਉਣੀ ਆ ਜਾਂ ਅਜੇ ਚੱਲਣ ਤੋਂ ਵੀ ਪਾਣੀ ਦੇ ਨਾਲ ਹੀ ਰੱਜਣ ਦੋ ਨਹੀਂ ਦੇਖੋ ਜਿਹੜੇ ਤਾਂ ਵੈਰਾਈਟੀਜ਼ ਪਿਕ ਹੋ ਗਈਆਂ ਉਹਨਾਂ ਦੀ ਤਾਂ ਪ੍ਰੂਨਿੰਗ ਵੀ ਕੰਪਲੀਟ ਆ ਹੁਣ ਅੱਛਾ ਪ੍ਰੂਨਿੰਗ ਕੰਪਲੀਟ ਹੋ ਗਈ ਉਹਨਾਂ ਦੀ ਹੈ ਨਾ ਸਿਟਰਸ ਦੇਖੋ ਪ੍ਰੂਨਿੰਗ ਲਗਭਗ ਹਰੇਕ ਸਾਲ ਹੀ ਹੁੰਦੀ ਆ ਹੈਵੀ ਪ੍ਰੂਨਿੰਗ ਹੁੰਦੀ ਆ ਹਾਂ ਤੇ ਵਾਟਰ ਸਪਰਾਊਟਸ ਬਹੁਤ ਉੱਗਦੇ ਉਹਦੇ ਹਾਂ ਉਹ ਵੀ ਜਿਹੜਾ ਡੈਡ ਵੁੱਡ ਕਲੀਅਰ ਕਰਨੀ ਆ ਕਿਉਂਕਿ ਟਰੀ ਤਾਂ ਡਿੱਗਦੇ ਨਹੀਂਗੇ ਆਮ ਜਿਹੜੇ ਨਟਸ ਦੇ ਵਿੱਚ ਕਿੰਨੇ ਟਰੀ ਜਿਹੜੇ ਡਿੱਗਦੇ ਆ ਉਹ ਸਿਟਰਸ 'ਚ ਡਿੱਗਦੇ ਨਹੀਂਗੇ ਮਤਲਬ ਮਜ਼ਬੂਤ ਨੇ ਹਾਂ ਇੱਕ ਅੱਧਾ ਟਰੀ ਕੋਈ ਡਿੱਗਦਾ ਹੈ ਨਾ ਤੇ ਪਰ ਪ੍ਰੂਨਿੰਗ ਦੀ ਹਰੇਕ ਸਾਲ ਲੋੜ ਹੁੰਦੀ ਹੈ ਸੋ ਪ੍ਰੂਨਿੰਗ ਕੰਪਲੀਟ ਹੋ ਗਈ ਆ ਜਿਹੜੀ ਟੈਂਗੋ ਫੈਮਿਲੀ ਆ ਜਾਂ ਜਿਹੜੀ ਲੇਟ ਵੈਰਾਈਟੀ ਮੈਂਡਰਨ ਨੇ ਉਹਨਾਂ ਦੀ ਹੁਣ ਪਿਕਿੰਗ ਚੱਲ ਰਹੀ ਆ ਠੀਕ ਹੈ ਜੀ ਹੈ ਨਾ ਤੇ ਉਹ ਮਾਰਚ ਦੇ ਵਿੱਚ ਕੰਪਲੀਟ ਹੋ ਜੂ ਨਾਲ ਹੀ ਫਿਰ ਇਹਦੀ ਪ੍ਰੂਨਿੰਗ ਹੋ ਜੂਗੀ ਸੋ ਪ੍ਰੂਨਿੰਗ ਬਾਕੀ ਵੈਰਾਈਟੀਜ਼ ਦੀ ਹੋ ਗਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿੰਨਾ ਵੀ ਤੁਸੀਂ ਕੋਈ ਫਰਟੀਲਾਈਜ਼ਰ ਐਡ ਕਰਨਾ ਹੈ ਨਾ ਪ੍ਰੀ ਬਲੂਮ ਸਪਰੇ ਜਿਹੜੀਆਂ ਆਪਾਂ ਕਹਿ ਦਿੰਦੇ ਆ ਉਹ ਸਿਟਰਸ 'ਚ ਹੁਣ ਹੋ ਰਹੀਆਂ ਨੇ ਠੀਕ ਹੈ ਜੀ ਤੇ ਬਲੂਮ ਸਾਡੀ ਮਾਰਚ ਐਂਡ 'ਚ ਸ਼ੁਰੂ ਹੋ ਜਾਣੀ ਹੈ ਤੇ ਅਪ੍ਰੈਲ 'ਚ ਬਲੂਮ ਫਿਰ ਮੈਜੋਰਟੀ 'ਚ ਸਾਰੇ ਵੈਰਾਈਟੀਜ਼ 'ਤੇ ਆ ਜਾਣ ਅੱਛਾ ਉਦਾਂ ਚਲੋ ਬਲੂਮ ਦੀ ਗੱਲ ਦੇ ਉੱਤੇ ਵੀ ਐਲਮੰਡ ਵਾਲੇ ਵੀ ਆਪਣੇ ਚਲੋ ਕਿਉਂਕਿ ਸੁਣਨ ਵਾਲੇ ਬਹੁਤ ਨੇ ਬਲੂਮ ਦੇ ਟਾਈਮ ਦੇ ਉੱਤੇ ਹੁਣ ਸਟਾਰਮ ਨੇ ਖਾਸਾ ਜਿਹੜਾ ਕਹਿੰਦੇ ਜੱਬ ਪਾਤਾ ਹੈ ਉਹ ਵੀ ਦੇਖੋ ਇਹ ਹਰੇਕ ਸਾਲ ਹੀ ਹੁੰਦਾ ਵੈਦਰ ਥੋੜਾ ਬਹੁਤਾ ਚੇਂਜ ਕਰਦਾ ਹੈ ਨਾ ਪਰ ਹਰੇਕ ਸਾਲ ਬਲੂਮ ਦੇ ਵਿੱਚ ਜਦੋਂ ਦਾ ਮੈਂ ਦੇਖਦਾ ਟਰੈਕ ਕਰਦਾ ਮੀਂਹ ਜਾਂ ਫਰੋਸਟ ਆਉਂਦੀ ਆ ਹੈ ਨਾ ਤੇ ਆਪਾਂ ਨੂੰ ਇਹ ਵੀ ਪਤਾ ਵੀ ਜਿੰਨੇ ਫੁੱਲ ਲੱਗੇ ਆ ਉਹਨਾਂ ਨੇ ਸਾਰਿਆਂ ਨੇ ਨਟਸ ਨਹੀਂ ਪ੍ਰੋਡਿਊਸ ਕਰਨੇ ਹੋ ਵੀ ਨਹੀਂ ਸਕਦੇ ਹੈ ਨਾ 12-15% ਨਹੀਂ ਕਰਨੇ ਸੋ ਜੇ ਉਹਨੇ ਵੀ ਟਰੀ ਤੇ ਟਿਕ ਜਾਂਦੇ ਆ ਸਾਰੇ ਕੁਝ ਬਣ ਤੇ ਫਿਰ ਆਪਣੀ ਪ੍ਰੋਡਕਸ਼ਨ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਹੈ ਨਾ ਤੇ ਬਾਕੀ ਹੁਣ ਪਤਾ ਲੱਗੂਗਾ ਵੀ ਕਿੰਨਾ ਕੁ ਇੰਪੈਕਟ ਆ ਜਦੋਂ ਨਟ ਬਿਲਡਅਪ ਹੋਇਆ ਅਪ੍ਰੈਲ 'ਚ ਆ ਕੇ ਫਿਰ ਪਤਾ ਲੱਗੂਗਾ ਇਹ ਵੀ ਮੋਇਸਚਰ ਦੇ ਹਿਸਾਬ ਦੇ ਨਾਲ ਫਿਰ ਉਹ ਦੂਜੀਆਂ ਜਿਹੜੀਆਂ ਸਪਰੇਜ਼ ਵਗੈਰਾ ਵੀ ਇਨਫੈਕਸ਼ਨ ਵਗੈਰਾ ਜਾਂ ਬਿਮਾਰੀ ਜਿਹੜੀ ਉਹ ਨਾ ਲੱਗੇ ਉਹਦਾ ਧਿਆਨ ਰੱਖਣਾ ਪੈਣਾ ਹੈ ਹਾਂ ਸਪਰੇਹਾਂ ਦਾ ਖਰਚਾ ਵੱਧ ਜਾਂਦਾ ਕਿਉਂਕਿ ਜੇ ਤੁਹਾਨੂੰ ਇਹੋ ਜਿਹਾ ਵੈਦਰ ਆ ਜਾਂਦਾ ਤੇ ਸਿਟਰਸ 'ਚ ਵੀ ਇਹੀ ਹੁੰਦਾ ਹੈ ਸਿਟਰਸ 'ਚ ਸਾਡੀ ਬਲੂਮ ਵੇਲੇ ਮੀਂਹ ਘੱਟ ਪੈਂਦਾ ਤੇ ਸਪਰੇ ਹਜੇ ਕੋਈ ਹੋਣੀ ਨਹੀਂ ਬਲੂਮ ਤੇ ਜਾ ਕੇ ਪਹਿਲੀ ਸਪਰੇ ਕਰਨੀ ਹੈ ਗੱਲਾਂ ਤੋਂ ਇਦਾਂ ਲੱਗਦਾ ਵੀ ਬੜੀ ਸੇਫ ਕ੍ਰੌਪ ਨਹੀਂ ਸੇਫ ਤਾਂ ਨਹੀਂ ਕਹਿ ਸਕਦੇ ਪਰ ਇਹਦੇ ਅੱਡ ਚੈਲੰਜਸ ਨੇ ਤੇ ਬਟ ਇਹ ਆ ਵੀ ਡਿਫਰੈਂਟ ਆ ਉਹਦੇ ਨਾਲੋਂ ਕਾਫੀ ਹੈ ਨਾ ਕਿਉਂਕਿ ਇਹਦੇ ਚੈਲੰਜ ਹਾਰਵੈਸਟ ਆ ਜਾਂਦੇ ਹਾਰਵੈਸਟ ਸਾਰੀ ਮੈਨੂਅਲ ਪਿਕਿੰਗ ਹੈਂਡ ਪਿਕਿੰਗ ਹਾਂ ਫਿਰ ਹਾਰਵੈਸਟ ਵੇਲੇ ਫਰੋਸਟ ਪੈਂਦੀ ਆ ਨਹੀਂ ਪੈਂਦੀ
ਮੀਂਹ ਪਈ ਜਾਂਦੇ ਆ ਕੰਟੀਨਿਊਸ ਤੋਂ ਪਿਕ ਨਹੀਂ ਹੁੰਦਾ ਗਾ, ਹੈ ਨਾ। ਸੋ ਉਹ ਸਾਰੇ ਚੈਲੰਜਸ ਹੈਗੇ ਨੇ। ਪਰ ਜੇ ਦੂਜੇ ਪਾਸੇ ਦੇਖਿਆ ਜਾਏ ਕਿ ਜਦੋਂ ਬਲੂਮ ਹੁੰਦੀ ਆ ਉਦੋਂ ਵੈਦਰ ਵਧੀਆ ਹੁੰਦਾ ਮੈਜੋਰਟੀ 'ਚ। ਬਲੂਮ ਵੇਲੇ ਕੋਈ ਬਾਹਲੀ ਮੀਂਹ ਹਨੇਰੀ ਨਹੀਂ ਆਉਂਦਾ ਗਾ, ਠੀਕ ਹੈ। ਬਲੂਮ ਵੇਲੇ ਫਰੋਸਟ ਨਹੀਂ ਆਉਂਦੀ ਗੀ ਸਾਡੇ, ਤੇ ਬਲੂਮ ਵੇਲੇ ਸਾਨੂੰ ਜਿਹੜੀਆਂ ਫੰਜੀਸਾਈਡ ਸਪਰੇਜ਼ ਨੇ ਉਹ ਨਹੀਂ ਕਰਨੀਆਂ ਪੈਂਦੀਆਂ, ਹੈ ਨਾ। ਸੋ ਜਿਹੜੀ ਫੋਲੀਅਰ ਸਪਰੇਜ਼ ਨੇ ਉਹ ਸਿਟਰਸ ਦੇ ਐਜ਼ ਕੰਪੇਅਰ ਟੂ ਨਟਸ ਕਾਫੀ ਘੱਟ ਹੁੰਦੀਆਂ ਨੇ। ਹੁਣ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੋ ਗਿਆ ਇਹ ਸਿਟਰਸ ਦੀ ਫਾਰਮਿੰਗ ਦੇ ਆਪਰੇਸ਼ਨਸ ਨੂੰ ਰਨ ਕਰਦੇ ਆ? ਹੋ ਗਏ 5-7 ਸਾਲ ਕੇ ਜ਼ਿਆਦਾ? 6ਵਾਂ ਸਾਲ ਹੋ ਗਿਆ, 6ਵਾਂ ਸਾਲ ਹੋ ਗਿਆ। ਤੁਸੀਂ ਨਵੀਂ ਕਰ ਰਹੇ ਸੀਗੇ, ਉਹ ਹੁਣ ਕਿੱਥੇ ਥਰਡ ਲੀਵ ਫੋਰਥ ਲੀਵ ਕਿੱਥੇ ਪਹੁੰਚ ਗਏ ਆਪਾਂ? ਉਹ ਤਾਂ ਫੋਰਥ ਲੀਵ 'ਚ ਆ ਗਏ ਨੇ, ਹਾਂਜੀ। ਕਿ ਉਹ ਪਿਕ ਹੋਣ ਲੱਗ ਗਏ ਆ? ਪਿਕ ਐਤਕੀ ਕੀਤੇ ਆ ਥਰਡ 'ਚ, ਹਾਂ। ਸੋਹਣੀ ਰਹੀ ਯੀਲਡ ਉਹਦੀ? ਹਾਂ, ਜਿਵੇਂ ਕਿ ਨਰਸਰੀ ਕਹਿ ਰਹੀ ਸੀਗੀ ਐਸਟੀਮੇਟ ਦੇ, ਉਦੋਂ ਥੋੜ੍ਹੇ ਜਿਹੇ ਘੱਟ ਨੇ, ਬਟ ਐਤਕੀ ਕਾਫੀ ਹੋ ਜਾਂਦੇ ਨੇ। ਤੀਜੇ ਸਾਲ ਤੁਸੀਂ ਦੇਖ ਲਓ ਵੀ ਉਹਦੇ ਵਿੱਚੋਂ ਤਕਰੀਬਨ 8 ਕੁ 9 ਬਿਨ ਪਰ ਏਕੜ ਦੇ ਨਿਕਲ ਆਏ ਨੇ। ਉਹਨਾਂ ਦਾ ਐਸਟੀਮੇਟ ਸੀਗਾ ਵੀ 12 ਕੁ ਬਿਨ ਨਿਕਲਣਗੇ, ਆਪਣੇ 9 ਕੁ ਨਿਕਲੇ ਏਕੜ ਦੇ ਵਿੱਚ। ਹਾਂਜੀ, ਤੇ ਹੁਣ ਅਗਲੇ ਸਾਲ ਚੌਥੇ ਹੁਣ ਇਹ ਕਾਫੀ ਵੱਧ ਜਾਣਗੇ। ਚਲੋ, ਸੇਵਾ ਕਰਨੀ ਪੈਂਦੀ ਹੈ। ਗੱਲ ਤੇ ਇਹ ਹੈ ਨਾ ਵੀ ਇਹ ਤਾਂ ਮੰਗਦੇ ਆ ਪੂਰੀ ਜਿਹੜੀ ਉਹ ਸੇਵਾ। ਬਾਕੀ ਚੈਲੰਜਸ ਕਈ ਤਰ੍ਹਾਂ ਦੇ ਆਏ ਆ, ਆਪਾਂ ਕਿਸੇ ਦਿਨ ਉਹ ਵੀ ਗੱਲਬਾਤ ਖੁੱਲ੍ਹ ਕੇ ਹੋਰ ਕਰਾਂਗੇ ਵੀ ਇਹ 4 ਸਾਲਾਂ ਦੇ ਵਿੱਚ ਕੀ ਕੀ ਸਿੱਖਿਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨਵੇਂ ਜਦੋਂ ਸੋਚਦੇ ਆ ਉਦੋਂ ਹੋਰ ਹੁੰਦੀਆਂ, ਤੇ ਜਦੋਂ ਆਪਰੇਸ਼ਨ ਚੱਲ ਪੈਂਦੇ ਆ ਤੇ ਉਦੋਂ ਜਿਹੜੀਆਂ ਗੱਲਾਂ ਫਿਰ ਹੋਰ ਬਣ ਜਾਂਦੀਆਂ। ਤੇ ਉਸੇ ਦਰਮਿਆਨ PG&E ਦੇ ਚੈਲੰਜ, ਪਾਣੀ ਦੇ ਚੈਲੰਜ, ਹੋਰ ਬਹੁਤ ਕੁਛ ਜਿਹੜਾ ਆ ਉਹ ਨਾਲ ਨਾਲ ਚੱਲ ਰਿਹਾ ਹੁੰਦਾ ਆ। ਤੇ ਅਰਸ਼ਦੀਪ ਸਿੰਘ, ਪੱਗ ਦੇ ਦੁਆਰਾ ਕਿਸਾਨ ਮੇਲੇ ਦੀ ਅਨਾਊਂਸਮੈਂਟ ਹੋ ਚੁੱਕੀ ਆ। ਸੋ ਪਹਿਲਾਂ ਤਾਂ ਆਪਣੇ ਜਿਹੜੇ ਸਰੋਤਿਆਂ ਨੂੰ ਇਸ ਕਿਸਾਨ ਮੇਲੇ ਬਾਰੇ ਦੱਸ ਦਿਓ, ਕਦੋਂ ਆ, ਕਿੱਥੇ ਆ, ਤੇ ਫਿਰ ਆਪਾਂ ਅਗਲੀਆਂ ਜਿਹੜੀ ਹੋਰ ਟੌਪਿਕਸ ਤੇ ਗੱਲ ਕਰਦੇ ਹਾਂ। ਹਾਂਜੀ, ਨਹੀਂ, ਜੇ ਜਿਹੜਾ ਆਪਾਂ ਹਰੇਕ ਸਾਲ ਆਪਣਾ ਐਨੂਅਲ ਮੇਲਾ ਕਰਾਉਂਦੇ ਆ ਜਾਂ ਕਾਨਫਰੰਸ ਕਰਾਉਂਦੇ ਆ, ਉਹਦੇ 'ਚ ਆਪਾਂ ਸਾਰੀ ਮੈਂਬਰਸ਼ਿਪ ਨੂੰ ਇਨਵਾਈਟ ਕਰਦੇ ਹਾਂ ਫੈਮਲੀਜ਼ ਦੇ ਨਾਲ ਜੀ। ਆਪਾਂ ਚਾਹੁੰਦੇ ਹਾਂ ਵੀ ਉਹ ਬੱਚੇ ਵੀ ਨਾਲ ਆਉਣ, ਪਰਿਵਾਰ ਵੀ ਨਾਲ ਆਉਣ ਤੇ ਦੇਖਣ, ਹੈ ਨਾ, ਵੀ ਤੁਸੀਂ ਕੀ ਕਰਦੇ ਹੋ। ਤੇ ਇੱਕ ਤਾਂ ਇਹ ਹੋ ਜਾਂਦਾ ਵੀ ਉੱਥੇ ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਹੈ ਇੱਕ ਸਪੌਟ 'ਤੇ ਮਿਲ ਜਾਂਦੀ ਹੈ। ਠੀਕ ਹੈ ਨਾ। ਉਦਾਹਰਨ ਦੇ ਤੌਰ 'ਤੇ ਆਪਾਂ ਕਹਿ ਦਈਏ ਵੀ USDA ਆਉਂਦਾ, CDFA ਆਉਂਦਾ ਆ, ਹੈ ਨਾ, UCANR, ਸਾਰੇ ਆਉਂਦੇ ਨੇ ਜਿੰਨੇ ਵੀ ਡਿਪਾਰਟਮੈਂਟਸ ਨੇ, ਤੇ ਸਾਰੇ ਪੰਜਾਬੀ ਸਪੀਕਿੰਗ ਬੰਦੇ ਨਾਲ ਲੈ ਕੇ ਆਉਂਦੇ ਨੇ, ਕਿਉਂਕਿ ਪੰਜਾਬੀਆਂ ਦਾ ਕਾਨਫਰੰਸ ਆ। ਸੋ ਜਦੋਂ ਕਿਤੇ ਆਪਾਂ ਹੋਰ ਜਾਂਦੇ ਹਾਂ ਉੱਥੇ ਲੈਂਗੁਏਜ ਦੀ ਸਮੱਸਿਆ ਆਉਂਦੀ ਹੈ। ਜਿਵੇਂ ਹੁਣ ਐਤਕੀ UC ਮਰਸੈਡ ਜਾਣਾ ਪਰਸੋਂ ਨੂੰ, ਉੱਥੇ ਹੁਣ ਉਹਨਾਂ ਨੇ ਪੰਜਾਬੀ ਟਰਾਂਸਲੇਟਰ ਰੱਖਿਆ ਹੋਇਆ ਕਾਨਫਰੰਸ ਆ ਉੱਥੇ ਵੀ। ਉੱਥੇ ਜਿਹੜੀ CAFEC ਆਰਗੇਨਾਈਜੇਸ਼ਨ ਉਹ ਕਰਾ ਰਹੀ ਹੈ ਐਨੂਅਲ ਕਾਨਫਰੰਸ ਆਪਦੀ। ਆਪਾਂ ਫਿਰ ਦੂਜਿਆਂ ਦੇ ਜੇ ਵੀ ਪਾਰਟਿਸਿਪੇਟ ਕਰਦੇ ਤਾਂ ਹੀ ਆਉਣਗੇ। ਹਾਂਜੀ, ਤੇ ਉੱਥੇ ਹੁਣ ਉਹਨਾਂ ਨੇ ਇੱਕ ਤਾਂ ਮੈਂ ਹੈਲਪ ਕਰਨੀ ਹੈ, ਇੱਕ ਉਹਨਾਂ ਨੇ ਚਲੋ ਮੁੰਡੇ ਨੂੰ ਆਪਣੇ ਨੂੰ ਰੱਖਿਆ ਇੰਟਰਨ ਨੂੰ। ਅੱਛਾ ਜੀ। ਉਹ ਵੀ ਆਪਾਂ ਪ੍ਰੋਵਾਈਡ ਕੀਤਾ ਉਹਨਾਂ ਨੂੰ, ਹੈ ਨਾ, ਯੂਨੀਵਰਸਿਟੀ ਤੋਂ। ਤੇ ਉਹ ਉਹਨਾਂ ਨੂੰ ਪੰਜਾਬੀ 'ਚ ਨਾਲ ਟਰਾਂਸਲੇਟ ਕਰਕੇ ਗਰੋਰਸ ਨੂੰ ਦੱਸੂਗਾ ਜੇ ਕੋਈ ਕੁਐਸਚਨ ਹੁੰਦੇ। ਇੱਥੇ ਦੇਖੋ ਸਾਰੀ ਚੀਜ਼ ਤੁਹਾਨੂੰ ਫਸਟ ਹੈਂਡ ਪੰਜਾਬੀ 'ਚ ਮਿਲਣੀ ਆ, ਪੰਜਾਬੀ 'ਚ ਇਨਫੋਰਮੇਸ਼ਨ ਹੁੰਦੀ ਆ, ਹੈ ਨਾ, ਤੇ ਬਾਕੀ ਕਿੰਨੇ ਕੁਐਸਚਨ ਔਨ ਦਾ ਸਪੌਟ ਆਨਸਰ ਹੋ ਜਾਂਦੇ ਆ। ਤੇ ਐਤਕੀ ਵੀ ਜਿਵੇਂ ਤੁਸੀਂ ਦੱਸਿਆ ਵੀ ਆਪਾਂ 21 ਮਾਰਚ ਨੂੰ ਗੁਰੂ ਘਰ ਮਡੇਰਾ ਜਿਹੜਾ ਹੈਗਾ ਉੱਥੇ ਆਪਾਂ ਇਹ ਮੇਲਾ ਕਰਾ ਰਹੇ ਹਾਂ, ਤੇ ਸੇਮ ਸਪੌਟ ਹੀ ਆ ਜਿਹੜਾ ਪਿਛਲੇ 2 ਮੇਲੇ ਆਪਾਂ ਉੱਥੇ ਕਰਵਾਏ ਨੇ। ਤੇ ਉਹਦੇ ਦਾ ਜਿਹੜੀ ਟਾਈਮਿੰਗ ਆ ਉਹ ਪਿਛਲੀ ਵਾਰ ਥੋੜ੍ਹੀ ਜਿਹੀ ਅਰਲੀ ਸੀਗੀ, ਉਦੋਂ ਫੀਡਬੈਕ ਆਈ ਸੀਗੀ ਵੀ ਜਿਹੜੇ ਦੂਰ ਵਾਲੇ ਬੰਦੇ ਆ ਉਹਨਾਂ ਤੋਂ ਫਿਰ ਉਹ ਇੰਨਾ ਅਰਲੀ ਨਹੀਂ ਆ ਹੁੰਦਾ ਗਾ। ਜਿਵੇਂ ਪਿਛਲੀ ਵਾਰ ਆਪਾਂ 8 ਵਜੇ ਸ਼ੁਰੂ ਕੀਤਾ ਸੀਗਾ, ਇਸ ਵਾਰ ਕਿੰਨੇ ਵਜੇ? ਇਸ ਵਾਰੀ ਆਪਾਂ 9:30 ਵਜੇ ਦੀ ਸਟਾਰਟ ਆ। 9:30 ਵਜੇ ਤੋਂ ਪਿਛਲੀ ਵਾਰ ਥੋੜਾ ਟਾਈਮ ਉਹ ਵੀ ਲੇਟ ਹੋ ਗਏ ਸੀਗੇ, ਕਿਉਂਕਿ ਆਪਾਂ ਚੀਜ਼ਾਂ ਜ਼ਿਆਦਾ ਉਲੀਕੀਆਂ ਸੀਗੀਆਂ। ਉਹ ਤਾਂ ਵਧੀਆ ਗੱਲ ਆ ਜ਼ਿਆਦਾ ਉਲੀਕਣ ਦੇ ਵਿੱਚ, ਪਰ ਇਹ ਹੋ ਜਾਂਦਾ ਵੀ ਜਿਹੜੇ ਦੂਰ ਵਾਲੇ ਬੰਦਿਆਂ ਨੂੰ ਫਿਰ ਥੋੜ੍ਹੀ ਸਮੱਸਿਆ ਆ ਜਾਂਦੀ ਹੈ ਨਾ। ਫਿਰ ਜੋ ਲੇਟ ਪਹੁੰਚਦੇ ਆ ਤੇ ਫਿਰ ਲੇਟ ਛੱਡਦੇ ਆ ਤੇ ਫਿਰ ਲੇਟ ਘਰੇ ਪਹੁੰਚਦੇ ਆ, ਹੈ ਨਾ। ਤੇ ਉਹ ਸਾਰੀਆਂ ਸਮੱਸਿਆਵਾਂ ਦਾ ਐਤਕੀ ਨਹੀਂ ਆਊਗੀ, ਤੇ ਆਪਾਂ 1:30-2 ਵਜੇ ਤੱਕ ਆਪਾਂ ਸਾਰਾ ਸਮਾਪਤੀ ਕਰ ਦੇਣੀ। 1:30 ਵਜੇ ਤੱਕ ਅਫੀਸ਼ੀਅਲ ਟਾਈਮ ਆਪਣਾ, 9:30 ਤੋਂ 1:30 ਵਜੇ ਤੱਕ। ਉਹਦੇ ਵਿੱਚ 2 ਰਾਊਂਡ ਟੇਬਲ ਡਿਸਕਸ਼ਨਸ ਹੋਣਗੀਆਂ। ਹੈ ਨਾ, ਵੀ ਫਾਰਮਿੰਗ ਦੀ ਇੱਕ ਤਾਂ ਓਵਰਆਲ ਕੀ ਸਿਚੁਏਸ਼ਨ ਆ, ਕਿੱਧਰ ਨੂੰ ਜਾ ਰਹੀ ਆ, ਉਹਦੇ 'ਚ ਆਪਣੇ ਕੋਲ ਸਪੀਕਰ ਆ ਰਹੇ ਨੇ, ਹੈ ਨਾ, 5 ਅੱਡ ਤਰ੍ਹਾਂ ਦੇ, ਉਹ ਦੱਸਣਗੇ। ਤੇ ਦੂਜੀ ਹੈਗੀ ਆ ਵੀ ਜਿਹੜੀ ਫੈਮਿਲੀ ਫਾਰਮਰਸ ਦਾ ਸਰਵਾਈਵਲ ਲਈ ਵੀ ਕਿਹੋ ਜਿਹੇ ਪ੍ਰੋਗਰਾਮਸ ਅਵੇਲੇਬਲ ਨੇ, ਹੈ ਨਾ, ਚਾਹੇ ਉਹ 'ਚ ਗ੍ਰਾਂਟਸ ਐਂਡ ਇਨਸੈਂਟਿਵ ਲਾ ਲਓ, ਰੈਜ਼ੀਲੀਐਂਸੀ ਲਈ ਕਿਹੋ ਜਿਹੀ ਟੈਕਨੋਲੋਜੀ ਅਵੇਲੇਬਲ ਆ। ਦੂਜੇ 'ਚ ਆਪਾਂ ਇਹ ਗੱਲਾਂ ਕਰਾਂਗੇ, ਤੇ ਉਹਦੇ 'ਚ USDA, CDFA ਤੇ UC ਸਾਰੇ ਇਹ ਪਾਰਟਿਸਿਪੇਟ ਕਰ ਰਹੇ ਨੇ। ਹੈ ਨਾ, ਸਾਰੇ ਸਰਕਾਰੀ ਮਹਿਕਮੇ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਹੁੰਦੇ ਆ। ਬਿਲਕੁਲ, ਇਹ ਉਲੀਕਿਆ ਹੀ ਇਸੇ ਤਰੀਕੇ ਨਾਲ ਵੀ ਇੱਕ ਰਾਊਂਡ ਟੇਬਲ ਦੇ ਵਿੱਚ ਸਾਰੇ ਸਰਕਾਰੀ ਮਹਿਕਮੇ ਹੋਣਗੇ ਜੀ, ਤੇ ਜਿਹੜੇ ਪਹਿਲੇ 'ਚ ਉਹ ਸਾਰੀ ਪ੍ਰਾਈਵੇਟ ਇੰਡਸਟਰੀ ਹੋਊਗੀ, ਦੱਸੂਗੀ ਵੀ ਕੀ ਹੋ ਰਿਹਾ, ਹੈ ਨਾ। ਤੇ ਉਦੋਂ ਬਿਨਾਂ ਇੰਡੀਵਿਜੂਅਲ ਜਿਹੜੇ ਹੈਗੇ ਸਪੀਕਰਸ ਉਹ ਵੀ ਆ ਕੇ ਬੋਲਣਗੇ, ਤੇ ਵੀ ਕਿਸੇ ਨੇ ਕੋਈ ਇਨਫੋਰਮੇਸ਼ਨ ਦੇਣੀ ਆ, ਜਿਵੇਂ DWR
ਮੋਸਟ ਲਾਈਕਲੀ ਉਹਨਾਂ ਨੇ ਉਹ ਦੱਸਣਗੇ ਵੀ ਉਹਨਾਂ ਦੀਆਂ ਕੀ ਐਫਰਟਸ ਚੱਲ ਰਹੀਆਂ ਨੇ, ਹੈ ਨਾ। ਹੂੰ 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 ਤੇ ਉਵੇਂ ਜਿਹੜੇ ਵੀ ਆਪਾਂ ਨੂੰ ਕੁਛ ਕੁ ਪ੍ਰਾਈਵੇਟ ਇੰਡਸਟਰੀ ਪਲੇਅਰ ਆ ਉਹ ਵੀ ਦੱਸਣਗੇ, ਹੈ ਨਾ। ਹੂੰ ਸੋ ਕਹਿਣ ਦਾ ਮਤਲਬ ਇਹ ਆ ਵੀ ਕਾਫੀ ਚੀਜ਼ਾਂ ਉੱਥੇ, ਕਾਫੀ ਇਨਫੋਰਮੇਸ਼ਨ ਮਿਲ ਜਾਂਦੀ ਆ, ਕਾਫੀ ਤੁਹਾਡੇ ਕਨੈਕਸ਼ਨ ਬਣ ਜਾਂਦੇ ਆ, ਤੁਸੀਂ ਸਿੱਧੇ ਵੈਂਡਰਸ ਜਾਂ ਜਿਹੜੀ USD ਹੈ ਕੋਈ ਵੀ ਮਹਿਕਮਾ ਉਹਦੇ ਨਾਲ ਗੱਲ ਕਰ ਸਕਦੇ ਹੋ, ਹੂੰ ਹੈ ਨਾ। ਤੇ ਅਪ ਟੂ ਸਪੀਡ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਲੈ। ਹੂੰ ਠੀਕ ਹੈ। ਸੋ ਆਪਾਂ ਜਿੱਦਾਂ ਬਿਲਕੁਲ ਆਪਾਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ 21 ਤਰੀਕ ਨੂੰ 21 ਮਾਰਚ ਨੂੰ ਗੁਰਦੁਆਰਾ ਸਾਹਿਬ ਜਿਹੜਾ ਮੰਡੇਲਾ ਦੇ ਵਿੱਚ ਹੈ, ਮਹੀਨੇ ਦਾ ਹੀ ਵਕਤ ਜਿਹੜਾ ਇਸ ਦੇ ਵਿੱਚ ਹੁਣ ਰਹਿ ਗਿਆ ਆ ਤਕਰੀਬਨ, ਤੇ ਸ਼ਨੀਚਰਵਾਰ ਦਾ ਇਹ ਦਿਨ ਆ, ਸਵੇਰੇ 9:30 ਵਜੇ ਜਿਹੜਾ ਉੱਥੇ ਇਹ ਮੇਲਾ, ਕਿਸਾਨ ਮੇਲਾ ਜਿਹੜਾ ਆ ਉਹ ਹੋਣਾ ਆ। ਸੋ ਸਾਰਿਆਂ ਨੂੰ ਹੁਮ ਹੁਮਾ ਕੇ ਪਹੁੰਚਣ ਦੇ ਲਈ ਬੇਨਤੀ ਆ, ਤੇ ਵੱਖ-ਵੱਖ ਮੀਟਿੰਗਸ, ਰਾਊਂਡ ਟੇਬਲ ਕਾਨਫਰੰਸ ਤੇ ਇੰਡਸਟਰੀ ਲੀਡਰਸ ਕਹਿ ਲਓ ਜਾਂ ਐਗ ਦੇ ਜਿਹੜੇ ਲੀਡਰਸ ਆ ਉੱਥੇ ਪਹੁੰਚ ਰਹੇ ਹੈਗੇ ਆ। ਕੀ ਮੁੱਦੇ ਜਿਹੜੇ ਆ ਮੇਨ ਤੁਹਾਡੀ ਜਿਹੜੀ ਇਸ ਵਾਰ ਹੋਊਗੀ ਇਸ ਕਿਸਾਨ ਮੇਲੇ ਦੇ ਜ਼ਰੀਏ, ਇਹ ਜਿਹੜੇ ਸਰਕਾਰੀ ਮਹਿਕਮੇ ਆ ਉਹਨਾਂ ਨੂੰ ਕੀ ਦੱਸਣਾ ਕੀ ਚਾਹੁੰਦੇ ਆ, ਜਾਂ ਜਿਹੜੀਆਂ ਏਜੰਸੀਜ਼ ਇਹਨਾਂ ਦੇ ਨਾਲ ਜੁੜੀਆਂ ਉਹਨਾਂ ਨੂੰ ਕੀ ਮੇਨ ਇਸ਼ੂ ਕੀ ਜਿਹੜਾ ਉਧਰ ਨਾਟ ਇਸ਼ੂ, ਜਾਂ ਕਹਿ ਲਓ ਵੀ ਜੋ ਇੰਡਸਟਰੀ ਦੇ ਸਟੈਂਡਰਡ ਜਾਂ ਜੋ ਚੱਲ ਰਿਹਾ ਆ, ਕੀ ਦੱਸਣ ਦੀ ਕੀ ਮੇਨ ਇੱਛਾ ਕੀ ਹੈ? ਨਹੀਂ ਦੇਖੋ, ਜਿਹੜਾ ਪੱਗ ਦਾ ਜਿਹੜਾ ਮਿਸ਼ਨ ਹੀ ਆ ਨਾ ਵੀ ਉਹ ਜਿਹੜਾ ਸਮਾਲ ਸਕੇਲ ਫੈਮਿਲੀ ਫਾਰਮਰਸ ਦੇ ਸਰਵਾਈਵਲ ਲਈ ਆਪਾਂ ਜਿਹੜਾ ਜਿੰਨਾ ਵੀ ਕੰਮ ਕਰ ਰਹੇ ਹਾਂ, ਹੈ ਨਾ, ਵੱਡੇ ਪਿਕਚਰ ਦਾ ਦੇਖੋ ਉਸੇ ਤੇ ਗੱਲ ਹੋਣੀ ਆ। ਆਪਣੇ ਚੈਲੰਜ ਹਰੇਕ ਸਾਲ ਮੈਂ ਨਹੀਂ ਕਹਿੰਦਾ ਵੀ ਬਦਲੀ ਜਾਂਦੇ ਨੇ, ਪਰ ਉਹ ਹੋਰ ਉਹਨਾਂ ਦੀ ਜਿਹੜੀ ਸਕੇਲ ਆ ਵਧੀ ਜਾਂਦੀ ਹੈ ਨਾ। ਤੇ ਜਿਵੇਂ ਫੈਮਿਲੀ ਫਾਰਮਰ ਦਾ ਸਰਵਾਈਵੇਬਿਲਿਟੀ ਹਰੇਕ ਸਾਲ ਬਲੀਕ ਹੋਈ ਜਾਂਦੀ ਹੈ। ਇਹ ਆਪਾਂ ਜਿਹੜੇ ਮਰਜ਼ੀ ਐਂਗਲ ਤੋਂ ਦੇਖ ਲਈਏ, ਤੁਸੀਂ USDA ਦੇ ਨੰਬਰ ਦੇਖ ਲਓ, ਨੰਬਰ ਆਫ ਫਾਰਮਰਸ, ਨੰਬਰ ਆਫ ਰੈਂਚਸ, ਹੈ ਨਾ, ਓਵਰਆਲ ਗ੍ਰੋਸ ਜਾਂ ਕਿਸੇ ਕ੍ਰੌਪ ਦੀ, ਸਾਰੀਆਂ ਚੀਜ਼ਾਂ ਘਟਦੀਆਂ ਜਾਂਦੀਆਂ ਨੇ ਜਾਂ ਕੰਸੋਲੀਡੇਟ ਹੋਈ ਜਾਂਦੀਆਂ ਨੇ। ਜੇ ਘਟ ਨਹੀਂ ਰਹੀਆਂ ਤਾਂ ਉਹ ਇੱਕ ਵੱਡੇ ਫਾਰਮ ਨਾਲ ਜੁੜੀ ਜਾ ਰਹੇ, ਠੀਕ ਹੈ ਨਾ। ਸੋ ਇਹ ਇੱਕ ਬੇਸਿਕ ਇਸ਼ੂ ਤਾਂ ਹੈਗਾ ਹੀ ਆ। ਹੁਣ ਇਹਦੇ ਲਈ ਇੱਕ ਤਾਂ ਇਹ ਆਪਾਂ ਰੌਲਾ ਪਾਈ ਜਾਂਦੇ ਆ ਵੀ ਹਾਂ ਜੀ ਆਪਾਂ ਵੀ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਪਰ ਆਪਾਂ ਕੀ ਕਰ ਰਹੇ ਹਾਂ, ਆਪਣੇ ਵੱਲੋਂ ਕੀ, ਆਪਣੀ ਕੀ ਐਫਰਟ ਆ, ਹੈ ਨਾ। ਉਹ ਚੀਜ਼ਾਂ ਉੱਥੇ ਡਿਸਕਸ ਹੋਣੀਆਂ ਨੇ, ਹੈ ਨਾ, ਕਿ ਤੁਸੀਂ ਇਕੱਠੇ ਹੋ ਕੇ ਰਹੋ, ਤੁਸੀਂ ਜਾਂ ਜਿਹੜੀ ਪ੍ਰੋਗਰਾਮਸ ਐਂਡ ਇਨਸੈਂਟਿਵਸ ਨੇ ਉਹਨਾਂ ਨੂੰ ਯੂਜ਼ ਕਰੋ। ਆਪਾਂ ਤੇ ਬਹੁਤ ਡਿਟੇਲ 'ਚ ਗੱਲ ਕੀਤੀ ਹੈ ਕਈ ਪ੍ਰੋਗਰਾਮਸ ਦੇ ਵਿੱਚ, ਹੈ ਨਾ, ਤੇ ਵੀ ਕਿਵੇਂ ਤੁਹਾਡੀ ਸਰਵਾਈਵੇਬਿਲਿਟੀ ਫਿਊਚਰ 'ਚ ਕਿਵੇਂ ਹੋਣੀ, ਹੈ ਨਾ। ਜਿਹੜੀਆਂ ਗੱਲਾਂ ਹੁਣ ਮੈਂ ਕਿੰਨੀ ਵਾਰ ਮੈਂ ਸਪੈਸ਼ਲੀ ਜਿਹੜੀ ਅਗਰ ਤੇ ਮੈਰਿਟ ਟੌਪਿਕ ਹੁੰਦਾ ਵੀ ਤੁਸੀਂ ਇਨਪੁਟ ਕਾਸਟ ਨੂੰ ਰਿਡਿਊਸ ਕਰਨ ਦੇ ਲਈ ਆਪਾਂ ਕਿੰਨਾ ਕਰ ਸਕਦੇ, ਉੱਥੇ ਉਹ ਡਿਪਾਰਟਮੈਂਟ ਸਾਹਮਣੇ ਬੈਠੇ ਹੋਣੇ ਜਿਹੜੇ ਆਪਾਂ ਇੱਥੇ ਦੱਸਦੇ ਆ ਵੀ ਆਹ ਡਿਪਾਰਟਮੈਂਟ ਆਹ ਹੈਲਪ ਦਿੰਦਾ, ਆਹ ਡਿਪਾਰਟਮੈਂਟ ਆਹ ਹੈਲਪ ਦਿੰਦਾ, ਉੱਥੇ ਉਹ ਸਾਹਮਣੇ ਤੁਹਾਡੇ ਬੈਠੇ ਹੋਣੇ, ਤੁਸੀਂ ਸਿੱਧੀ ਗੱਲ ਕਰੋ, ਹੈ ਨਾ, ਉਹਨਾਂ ਤੋਂ ਸਿੱਧੇ ਕੁਐਸਚਨ ਪੁੱਛੋ। ਤੇ ਦੂਜੀ ਗੱਲ ਇਹ ਹੈ ਵੀ ਨੰਬਰਸ ਦੇ ਵਿੱਚ ਸ਼ੋਅ ਕਰਨਾ ਰਾਜਕਰਨ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਚਲੋ ਆਪਾਂ ਪ੍ਰੋਗਰਾਮ ਦੇ ਵਿੱਚ ਆਪਣਾ ਅਗਲਾ ਟੌਪਿਕ ਵੀ ਇਹ ਹੈਗਾ ਇਹ ਵੀ ਪਾਲਿਸੀ ਲੈਵਲ ਤੇ ਅੱਗੇ ਆਪਣੀ ਕੋਈ ਸੇ ਨਹੀਂ ਸੀਗੀ, ਕੋਈ ਨਹੀਂ ਸੀ ਪੁੱਛਦਾ, ਹੈ ਨਾ। ਅੱਜ ਤੋਂ 5-6 ਸਾਲ ਪਹਿਲਾਂ ਮੈਨੂੰ ਯਾਦ ਆ ਵੀ ਜਦੋਂ 2020 ਦੀ ਗੱਲ ਆ ਇਹ, ਉਦੋਂ ਅਸੀਂ ਸੋਚਦੇ ਹੁੰਦੇ ਸੀਗੇ ਵੀ ਆਪਾਂ ਵੀ ਉੱਥੇ ਚੱਲੀਏ ਵੀ ਸੈਕਰਾਮੈਂਟੋ ਆਪਣੀ ਕੋਈ ਸੇ ਹੋਣੀ ਚਾਹੀਦੀ ਹੈ, ਹੈ ਨਾ। ਪਰ ਕਿਵੇਂ ਹੋਣੀ ਸਾਨੂੰ ਕੋਈ ਆਈਡੀਆ ਨਹੀਂ ਸੀਗਾ ਵੀ ਕੀ ਨੂੰ ਕੀ CDFA ਦਾ ਕਿੱਥੇ ਕੀ ਪਾਲਿਸੀ, ਅੰਧੇਰੇ 'ਚ ਤੁਰੇ ਸੀ ਉਦੋਂ, ਮਤਲਬ ਕੁਝ ਵੀ ਨਹੀਂ ਪਤਾ। ਤੇ ਹੁਣ ਦੇਖੋ ਵੀ ਹਰੇਕ ਜਿਹੜੀ ਪਾਲਿਸੀ ਲੈਵਲ ਦੀ ਡਿਸਕਸ਼ਨ ਆ, ਕੋਈ ਫੀਡਬੈਕ ਆ, ਆਪਾਂ ਨੂੰ ਪਹਿਲਾਂ ਇਨਵੀਟੇਸ਼ਨ ਆਉਂਦਾ ਵੀ ਆਹ ਡਰਾਫਟ ਤੇ ਕੰਮ ਚੱਲ ਰਿਹਾ ਜੀ ਤੇ ਫੀਡਬੈਕ ਦਿਓ, ਫਿਰ ਡਰਾਫਟ ਰਿਵਿਊ ਕਰੋ ਤੇ ਫੀਡਬੈਕ ਦਿਓ, ਜਦੋਂ ਪਬਲਿਕ ਕਮੈਂਟਸ ਲਈ ਜਾਂਦਾ ਫਿਰ ਵੀ ਇਹ ਤੇ ਫਿਰ ਫੀਡਬੈਕ ਦਿਓ। ਆਪਣੀ ਹੁਣ ਜਿਹੜੀ ਇਨਵੋਲਵਮੈਂਟ ਆ ਉਹ ਮੈਂ ਨਹੀਂ ਕਹਿੰਦਾ ਵੀ ਸਾਰੇ ਕਿਤੇ, ਬਹੁਤ ਸਾਰੇ ਐਂਗਲਸ ਉੱਤੇ ਆਪਣੀ ਇਨਵੋਲਵਮੈਂਟ ਡੇ 1 ਤੋਂ ਸ਼ੁਰੂ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ। ਉਹਦਾ ਵੱਡਾ ਕਾਰਨ ਇਹੀ ਹੈ ਵੀ ਆਪਣੇ ਕੋਲ ਸਟਰੈਂਥ ਇਨ ਨੰਬਰਸ ਆ, ਆਪਾਂ ਇਕੱਠੇ ਆ, ਆਪਾਂ ਜਦੋਂ ਮੇਲੇ ਕਰਾਉਂਦੇ ਆ, ਕਾਨਫਰੰਸ ਕਰਾਉਂਦੇ ਆ, ਹੈ ਨਾ। ਜਿਹੜਾ ਆਪਣਾ ਪਿਛਲਾ ਮੇਲਾ ਸੀਗਾ ਉਹਦੇ 'ਚ ਸਾਡਾ ਅੰਦਾਜ਼ਾ ਵੀ 1500 ਤੋਂ ਵੱਧ ਬੰਦਾ ਹੋਣਾ ਚਾਹੀਦਾ ਜੀ ਜਿਹੜਾ ਆਇਆ, ਹੈ ਨਾ। ਤੇ ਕਿਉਂਕਿ 800 850 ਦੇ ਤਾਂ ਸਾਈਨ ਹੀ ਹੋਏ ਸੀਗੇ ਮੇਰੇ ਕੋਲ, ਤੇ ਹਰੇਕ ਬੰਦਾ ਸਾਈਨ ਨਹੀਂ ਕਰਦਾ ਫੁੱਲ ਫੈਮਿਲੀ ਨਾਲ, ਹਾਂਜੀ, ਇੱਕ ਜਾਣੇ ਨਹੀਂ ਕਰਨਾ ਹੁੰਦਾ। ਤੇ ਉਹਦੇ ਵਿੱਚੋਂ ਦੇਖੋ ਜੀ ਓਡੀ ਵੱਡੀ ਕਾਨਫਰੰਸ, ਐਨੂਅਲ ਕਾਨਫਰੰਸ ਮੈਂ ਕਿਸੇ ਵੀ ਆਰਗੇਨਾਈਜੇਸ਼ਨ ਨਹੀਂ ਦੇਖੀ ਕੈਲੀਫੋਰਨੀਆ 'ਚ ਵੀ ਜਿੱਥੇ ਇੰਨੇ ਲੋਕ ਇਕੱਠ ਹੋ, ਇੰਨਾ ਇਕੱਠ ਹੋ। ਮੈਂ ਹੁਣ ਮੈਨੂੰ ਕਿਉਂਕਿ ਸਾਨੂੰ ਇਨਵਾਈਟ ਆਇਆ ਜਾਂਦਾ, ਜਿਵੇਂ ਹੁਣ ਆਪਾਂ ਮਰਸੈਡ ਵਾਲੀ ਗੱਲ ਕੀਤੀ ਆ ਵੀਰਵਾਰ ਨੂੰ, 50-100 ਬੰਦਾ ਵੀ ਨਹੀਂ ਹੋਣਾ, ਨਹੀਂ ਹੋਣਾ, ਆਪਾਂ ਦੇਖਦੇ ਹੀ ਆ। ਇੱਕ ਵਾਰ 1-2 ਕਾਨਫਰੰਸ 'ਚ ਤਾਂ ਮੈਂ ਗਿਆ ਜਿੱਥੇ ਪੂਰਾ ਵੱਡੇ ਇਨਵੀਟੇਸ਼ਨ ਆਉਂਦੇ, ਬੜੇ ਸੋਹਣੇ ਇਨਵੀਟੇਸ਼ਨ ਹੁੰਦੇ ਨੇ ਪ੍ਰੋਫੈਸ਼ਨਲੀ, ਹੈ ਨਾ। ਇੱਕ 'ਚ 15 ਕੁ ਬੰਦੇ ਹੀ ਸੀਗੇ ਗਰੋਵਰ, ਉਹ ਜਿਹੜੇ ਕਰਾ ਰਹੇ ਸੀ ਉਹਨਾਂ ਦੀ ਗਿਣਤੀ 50 ਸੀ, ਜਿਹੜੇ ਗਰੋਵਰ ਪਹੁੰਚੇ ਸੀ ਉਹ 15-20 ਸੀ। ਸਾਡਾ ਕੰਮ ਉਲਟਾ ਹੁੰਦਾ, ਸਾਡੇ ਕੋਲ 15 ਕੁ ਬੰਦੇ ਵਿਚਾਰੇ ਜਿਹੜੇ ਹੁੰਦੇ ਆ ਸੇਵਾਦਾਰ ਹੁੰਦੇ ਆ, ਤੇ ਆਉਣ ਵਾਲਾ 1500 ਚਾਹੀਦਾ ਤੇ ਇਦਾਂ ਹੀ ਆ, ਹੈ ਨਾ।
ਸੋ ਇਹ ਚੀਜ਼ਾਂ ਅਨਨੋਟਿਸ ਨਹੀਂ ਜਾਂਦੀਆਂ ਕਿਤੇ ਵੀ, ਹੂੰ ਚਾਹੇ ਉਹ ਸੈਕਰਾਮੈਂਟੋ ਆ, ਚਾਹੇ ਉਹ DC। ਹੂੰ ਉੱਥੇ ਫਿਰ ਉਹ ਤੁਹਾਨੂੰ ਉਹ ਸਾਰੀ ਕਨਵਰਸੇਸ਼ਨ 'ਚ ਜਦੋਂ ਕੋਈ ਵੀ ਹੁੰਦੀ ਆ, ਫਿਰ ਉਹ ਤੁਹਾਨੂੰ ਸੋ ਇਹਦਾ ਇਨਵਾਈਟ ਫਾਇਦਾ ਇਹੀ ਹੋਇਆ। ਇਹਦਾ ਬਹੁਤ ਫਾਇਦਾ ਹੋਇਆ। ਆਪਣੀ ਕਿੰਨੀ ਸੇਵ ਹੁੰਦੀ ਆ, ਹੂੰ ਹੈ ਨਾ। ਜਿਹੜੇ ਹੁਣ ਨਵੇਂ ਪ੍ਰੋਗਰਾਮਸ ਐਤਕੀ ਬਜਟ ਤੋਂ ਲੈ ਕੇ ਬਜਟ ਤੋਂ ਲੈ ਕੇ, ਹੂੰ ਚਾਹੇ ਉਹ CDFA ਦਾ ਐਨੂਅਲ ਬਜਟ ਆ ਜਾਂ ਜਿਹੜਾ ਰੈਜ਼ੀਲੀਐਂਸੀ ਪਲਾਨ ਆ, ਕੈਲੀਫੋਰਨੀਆ ਵਾਟਰ ਪਲਾਨ ਆ, ਸਾਰਿਆਂ ਦੇ ਵਿੱਚ ਆਪਣੀ ਕੋਈ ਨਾ ਕੋਈ ਸ਼ਮੂਲੀਅਤ ਆ। ਥੋੜ੍ਹੀ ਆ ਬਾਹਲੀ ਆ, ਉਹ ਚਲੋ ਸੈਪਰੇਟ ਗੱਲ ਆ। ਇਹ ਤਾਂ ਪੰਜਾਬੀਆਂ ਦਾ ਸਿਰ ਸਿਹਰਾ ਵੱਜਦਾ, ਫਿਰ ਪੱਗ ਦੇ ਸਿਰ ਸਿਹਰਾ ਦੇਖੋ ਵੱਜਦਾ। ਹੋਰ ਕੋਈ ਵੀ ਬੰਦਾ, ਕੋਈ ਵੀ ਹੋਰ ਰੇਸ ਨਹੀਂ ਬੈਠੀ ਹੁੰਦੀ। ਆਪਣੇ ਦੇਸ਼ ਦੇ ਵੀ ਫਿਰ ਟ੍ਰਾਈਬਸ ਹੁੰਦੇ ਆ, ਕਿਉਂਕਿ ਟ੍ਰਾਈਬਸ ਬਾਏ ਲਾਅ ਦੇ ਹੈਵ ਟੂ, ਉਹਨਾਂ ਨੂੰ ਲਿਆਉਣਾ ਹੀ ਪੈਂਦਾ ਉਹਨਾਂ ਨੂੰ, ਇੱਕਦਮ ਕਿ ਟ੍ਰਾਈਬ ਦਾ ਰਿਪਰੈਜ਼ੈਂਟੇਟਿਵ ਚਾਹੀਦਾ ਕਿਤੋਂ ਵੀ ਹੋਵੇ। ਠੀਕ ਹੈ, ਤੇ ਨਹੀਂ ਆਪਣੀ ਪ੍ਰੈਜ਼ੈਂਸ ਸਾਰੇ ਕਿਤੇ ਹੁੰਦੀ। ਪਰ ਇਹ ਕਿਤੇ ਨਾ ਕਿਤੇ ਵੈਸੇ ਅਰਸ਼ ਅਫਸੋਸ ਰਹਿੰਦਾ ਜਾਂ ਲੋਕਾਂ ਨੂੰ ਸ਼ਿਕਵਾ ਰਹਿੰਦਾ ਆ ਵੀ ਫਿਰ ਵੀ ਆਪਣੇ ਬੰਦੇ, ਇੰਨਾ ਕੁਝ ਦੇਖੋ ਹੋ ਰਿਹਾ ਹੁੰਦਾ, ਫਿਰ ਵੀ ਆਪਣੇ ਬੰਦੇ ਘੱਟ ਜਾਂਦੇ ਨੇ ਬਾਹਰ। ਚੱਕਰ ਕੀ ਹੋ ਜਾਂਦਾ? ਕਿਸਾਨ ਘੱਟ ਕਿਉਂ ਜਾਂਦਾ? ਜਿੱਦਾਂ ਤੁਸੀਂ ਕਿਹਾ ਵੀ 50 ਬੰਦੇ ਕਰਾਉਣ ਵਾਲੇ 15 ਬੰਦੇ ਪਹੁੰਚਣ ਵਾਲੇ, ਇਹ ਚੱਕਰ ਰਹਿ ਕੀ ਜਾਂਦਾ? ਡਿਸਕਨੈਕਟ ਕਿੱਥੇ ਆ? ਕਿ ਕਿਸਾਨ ਹੰਬ ਚੁੱਕੇ ਆ ਗੱਲਾਂ ਦੱਸ ਕੇ, ਹੁਣ ਕਹਿੰਦੇ ਵੀ ਕੀ ਸੁਣੀਏ ਤੇ ਕੀ ਕਹੀਏ। ਇਹਦਾ ਦੇਖੋ ਜਿਹੜੀਆਂ ਨਾ ਆਰਗੇਨਾਈਜੇਸ਼ਨਸ ਨੇ, ਉਹਨਾਂ ਦਾ ਵੀ ਕਸੂਰ ਨੇ। ਹੁਣ ਮੇਰੀ ਇਸੇ ਹਫ਼ਤੇ ਫਾਰਮ ਬਿਊਰੋ ਕਰਨ ਕਾਊਂਟੀ ਦੇ ਨਵੇਂ ਗੱਲਬਾਤ ਹੋਈ ਹੈ ਨਾ, ਉਹਨਾਂ ਕੋਲ 1500 ਮੈਂਬਰ ਸੀਗਾ। ਠੀਕ ਹੈ ਜੀ। ਉਹਨਾਂ ਕੋਲ 500 ਰਹਿ ਗਿਆ ਸਿਰਫ। ਹਾਂ, 1000 ਹਰੇਕ ਸਾਲ ਡਿਕਲਾਈਨ ਹੋ ਰਿਹਾ। ਪੀਕ ਤੇ 1500 ਸੀ ਤੇ ਹੁਣ ਉਹਨਾਂ ਕੋਲ ਕਰੰਟ 500 ਮੈਂਬਰ ਆ। ਫਾਰਮ ਬਿਊਰੋ ਦਾ ਜਿਹੜੇ ਗਰੋਅਰ ਨੇ ਬੇਸਿਕ। ਕਿਉਂ? ਕਿਉਂਕਿ ਦੇਖੋ ਜੇ ਬੰਦੇ ਨੂੰ ਬੈਨੀਫਿਟ ਲੱਗਦਾ ਹੋਊਗਾ ਆਰਗੇਨਾਈਜੇਸ਼ਨ ਤੇ ਕਿਉਂ ਘਟੂਗੀ। ਸੇਮ ਟਾਈਮ ਤੇ ਸਾਡੇ ਕੋਲੋਂ ਅਸੀਂ 2020 ਚ 25 ਜਣੇ ਸੀ ਤੇ ਅੱਜ ਅਸੀਂ 600 ਦੇ ਨੇੜੇ ਹੋਏ ਪਏ ਆ। ਜੇ ਕੋਈ ਬੈਨੀਫਿਟ ਆ ਤਾਂ ਹੀ ਮੈਂਬਰਸ਼ਿਪ ਵੱਧ ਰਹੀ ਹੈ ਨਾ। ਹੁਣ ਅਸੀਂ ਆਪਾਂ ਤਾਂ ਦੇਖੋ ਸਰਵਾਈਵ ਕਰਨਾ, ਇਹਨੂੰ ਕਾਂਸਟੈਂਟ ਰੱਖਣਾ, ਵਧਾਉਣਾ ਉਨਾ ਹੀ ਵੱਡਾ ਚੈਲੰਜ ਹੈ ਨਾਲ। ਹਾਂ, ਦੇਖੋ ਆਪਾਂ ਕਦੇ ਵੀ ਆਊਟਰੀਚ ਦੀ ਐਫਰਟ ਨਹੀਂ ਕੀਤੀ ਵੀ ਆਪਾਂ ਜਾ ਕੇ ਕਿਤੇ ਕੋਈ ਮੈਂਬਰਸ਼ਿਪ ਡਰਾਈਵ ਕੀਤੀ ਹੋਵੇ, ਕਦੇ ਵੀ ਨਹੀਂ ਕੀਤੀ। ਡੇ 1 ਆਪ ਹੀ ਹੁੰਦੇ ਆ ਲੋਕ, ਆਪ ਹੀ ਆਉਂਦੇ। ਚਲੋ ਆਪਣਾ ਮਾਧਿਅਮ ਆ ਰੇਡੀਓ, ਪੰਜਾਬੀ ਰੇਡੀਓ, USA ਤੋਂ ਬਹੁਤ ਵੱਡਾ ਉਹਦਾ ਯੋਗਦਾਨ ਆ, ਉਹਦੇ 'ਚ ਲੋਕ ਸੁਣਦੇ ਆ। ਤੋਂ ਜਾਂ ਆਪਾਂ ਕੋਈ ਵਰਕਸ਼ਾਪ ਕਰਾਉਂਦੇ ਆ, ਹੈ ਨਾ, ਜਾਂ ਮੈਂ ਕਿਤੇ ਜਾ ਕੇ ਵੀ ਬੋਲਦੇ ਆ, ਬਾਕੀ ਬੰਦੇ ਬੋਲਦੇ ਆ, ਉੱਥੋਂ ਇੰਗੇਜਮੈਂਟ ਹੁੰਦੀ ਜਿੰਨੀ। ਪਰ ਆਪਾਂ ਕਿਸੇ ਨੂੰ ਐਂ ਨਹੀਂ ਜਾ ਕੇ ਕਹਿੰਦੇ ਕਿ ਵੀ ਇੱਥੇ ਜਾ ਕੇ ਵੀ ਭਾਈ ਆ ਮੈਂਬਰਸ਼ਿਪ ਫਾਰਮ ਭਰੋ, ਸਾਡੇ ਮੈਂਬਰ ਬਣਾਓ, ਆਪੇ ਬਣਦੇ ਨੇ। ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਵੀ ਫੇਲ ਹੋਈਆਂ ਨੇ ਉਸ 'ਚ, ਇਸ ਕੰਮ 'ਚ। ਹਾਂ, ਠੀਕ ਹੈ ਨਾ। ਤੇ ਉਹਨਾਂ ਦਾ ਟਰਸਟ ਨਹੀਂ ਬਣਿਆ ਗਰੋਅਰਸ ਦੇ ਨਾਲ, ਜਾਂ ਜਿਹਨਾਂ ਦਾ ਬਣਿਆ ਸੀ ਉਹਨਾਂ ਨੇ ਖਰਾਬ ਕਰ ਲਿਆ ਟਰਸਟ। ਗਰਾਊਂਡਡ ਨਹੀਂ ਰਹੇ। ਨਹੀਂ, ਗਰਾਊਂਡ ਤੇ ਤਾਂ ਕੋਈ ਜਾਂਦਾ ਹੀ ਨਹੀਂ। ਦੇਖੋ ਐਕਸਪੈਕਟੇਸ਼ਨ, ਮੈਂ ਉਹ ਜਿਹੜੀ ਉਹ ਕੁੜੀ ਪੁੱਛ ਰਹੀ ਸੀ ਮੈਨੂੰ ਫਾਰਮ ਬਿਊਰੋ ਵਾਲੀ, ਮੈਂ ਕਿਹਾ ਵੀ ਐਕਸਪੈਕਟੇਸ਼ਨ ਜਿਹੜੀ ਹੈ ਫਾਰਮ ਬਿਊਰੋ, RCDs ਜਾਂ UCs ਦੀ ਇਹ ਆ ਵੀ ਗਰੋਅਰ ਉਹਨਾਂ ਕੋਲੇ ਪਹੁੰਚਣ ਹੈਲਪ ਲਈ। ਤੁਹਾਨੂੰ ਉਹਨਾਂ ਦੇ ਖੇਤ 'ਚ ਜਾਣਾ ਪੈਣਾ। ਐਗਜ਼ੈਕਟਲੀ। ਤੇ ਉਹਨਾਂ ਦੀ ਪ੍ਰੋਬਲਮ, ਉਹਨਾਂ ਦਾ ਕੰਸਟ੍ਰੇਨ ਇਹ ਹੈ ਵੀ ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਵੀ ਉਹ ਹਰੇਕ ਗਰੋਅਰ ਥਾਂ ਤੇ ਪਹੁੰਚੇ। ਸੋ ਇਹ ਇਟਸ ਕੁਆਇਟ ਚੈਲੰਜਿੰਗ। ਹਾਂ, ਬਹੁਤ ਵੱਡੀ ਚੁਣੌਤੀ ਆ ਇਹ। ਸੋ ਆਪਣਾ ਦੇਖੋ USDA ਚਾਹੇ CDFA ਆ, ਤੇ ਕੋਈ ਵੀ ਬੰਦਾ ਗਰੋਅਰਸ ਨੂੰ ਥੋੜ੍ਹੀ ਜਾਣਦਾ। ਐਲਮੰਡ ਬੋਰਡ ਹੀ ਆ, ਐਲਮੰਡ ਬੋਰਡ ਵੀ ਤਾਂ 91-92 ਹੈਂਡਲਰਸ ਨਹੀਂ ਮੈਨੇਜ ਕਰ ਰਿਹਾ। ਜਿਹੜਾ 7200-7500 ਗਰੋਅਰ ਉਹਨੂੰ ਥੋੜ੍ਹੀ ਮੈਨੇਜ ਕਰ, ਉਹਨੂੰ ਤਾਂ ਨਹੀਂ ਕਰਦਾ। ਵਿਚਾਲੇ ਜਿਹੜੇ ਰੱਖੇ ਉਹੀ ਆ ਉਹਨਾਂ ਨੂੰ। ਸੋ ਆਪਣਾ ਜਿਹੜੇ ਬੂਟਸ ਔਨ ਗਰਾਊਂਡ ਆ ਉਹਦੇ ਨਾਲ ਬਹੁਤ ਫਰਕ ਪੈਂਦਾ। ਦੇਖੋ ਦਿਨ 'ਚ ਮੈਨੂੰ ਘੱਟੋ ਘੱਟ ਵੀ 50 ਫੋਨ ਆ ਜਾਂਦੇ ਗਰੋਅਰ ਦੇ। ਮੇਰੀ ਕਾਲ ਲਿਸਟ ਜੇ ਤੁਸੀਂ ਚੈੱਕ ਕਰੋਗੇ ਡੇਲੀ 100 ਦੇ ਨੇੜੇ ਹੁੰਦੀ ਹੈ ਨਾ। ਤੇ 100 ਕਾਲ ਲੈ ਲੂਗਾ ਕੋਈ EMPLOYEE RCD ਦਾ ਜਾਂ ਫਾਰਮ ਬਿਊਰੋ ਦਾ ਡੇਲੀ। ਨਾਲੇ ਆਪਣੇ ਕੰਮ ਵੀ ਕਰਨੇ ਆ, ਨਾਲੇ ਆਪਣੇ ਕੰਮ ਵੀ ਕਰ ਰਹੇ। ਉਹ ਤਨਖਾਹ ਤੇ ਆਪਾਂ ਸੇਵਾ ਵਾਲਾ ਝੰਡਾ ਚੱਕਿਆ ਹੋਇਆ, ਇਹ ਵੀ ਫਰਕ ਆ। ਚਲੋ ਚੰਗਾ, ਉਹਦੀਆਂ ਸੀਸਾਂ ਤਾਂ ਮਿਲਦੀਆਂ ਨਹੀਂ। ਬਿਲਕੁਲ। ਸੋ ਇਹੀ ਕਾਰਨ ਇਹੀ ਆ, ਕਿਉਂਕਿ ਆਪਾਂ ਹੁਣ ਹਰੇਕ ਚੀਜ਼ ਦੇ, ਬਾਕੀ ਆਪਾਂ ਵਨ ਸਟਾਪ ਸ਼ਾਪ ਵੀ ਹੋ ਜਾਂਦੇ ਆ ਨਾ। ਇੱਥੇ ਕੰਸਟ੍ਰੇਨ ਬਹੁਤ ਹੋ ਜਾਂਦੇ। ਫਾਰਮ ਬਿਊਰੋ ਕਹਿੰਦਾ ਵੀ ਇਹ ਅਸੀਂ ਗੱਲ ਕਹਿ ਨਹੀਂ ਸਕਦੇ, RCD ਕਹਿੰਦੇ ਅਸੀਂ ਸਰਕਾਰ ਨੂੰ ਪੁੱਛਣਾ ਪੈਣਾ। ਹਾਂ, ਵੀ ਇਹ ਸਾਡੇ ਤੇ ਯਾਦ ਕਰ ਰਹੀ ਸੀ, ਤੇ ਆਪਾਂ ਖੁੱਲ ਕੇ ਬੋਲਦੇ ਸਾਰੇ ਕਿਤੇ। ਸੋ ਕਾਫੀ ਚੀਜ਼ਾਂ ਦੇ ਫਰਕ ਪੈ ਜਾਂਦੇ। ਪਰ ਚਲੋ ਆਪਦੀ ਵਡਿਆਈ ਬਾਹਲੀ ਨਹੀਂ ਕਰਨੀ ਚਾਹੀਦੀ। ਗੱਲ ਇਹੀ ਹੈ ਵੀ ਬੂਟਸ ਔਨ ਗਰਾਊਂਡ ਨਹੀਂ ਗੇ, ਤੇ ਉਹਨਾਂ ਦੀ ਐਕਸਪੈਕਟੇਸ਼ਨ ਹੋਰ ਆ, ਆਪਾਂ ਹੋਰ ਤਰੀਕੇ ਨਾਲ ਕੰਮ ਕਰਦੇ ਹਾਂ, ਹੈ ਨਾ। ਤੇ ਨਾਲੇ ਕਿਸਾਨ ਦਾ ਇੱਕ ਐਂਗਲ ਇਹ ਵੀ ਆ ਅਰਸ਼ਦੀਪ ਸਿੰਘ, ਵੀ ਭਰੋਸਾ ਬਹੁਤ ਜਲਦੀ ਕਰਦਾ, ਬਹੁਤ ਜਲਦੀ। ਇੱਕ ਤੇ ਜਿੱਤੇ ਭਰੋਸਾ ਕਰ ਲਿਆ ਉਹ ਤਾਂ ਕਰ ਲਿਆ, ਜੇ ਉਹਨੇ ਤੋੜਤਾ ਫਿਰ ਉਹਨੇ ਉਧਰ ਨੂੰ ਮੂੰਹ ਨਹੀਂ ਕਰਨਾ। ਮੈਂ ਤੁਹਾਨੂੰ ਕहीं ਦੱਸ ਨਹੀਂ ਸਕਦਾ, ਲੀਗਲੀ ਪਤਾ ਮੈਂ ਕਹਿ ਵੀ ਸਕਦਾ ਕਿ ਨਹੀਂ ਕਹਿ ਸਕਦਾ। ਲੋਕ ਮੈਨੂੰ ਆਪਦੀ ਸਾਰੀ ਫਾਈਨੈਂਸ਼ੀਅਲ ਇਨਫੋਰਮੇਸ਼ਨ, ਸੋਸ਼ਲ ਸਿਕਿਉਰਿਟੀ ਸਾਰਾ ਕੁਝ ਮੈਨੂੰ ਭੇਜ ਦਿੰਦੇ ਆ ਗਰੋਅਰ। ਤੇ ਜਦੋਂ ਮੈਂ ਕਿਤੇ ਉਹਨਾਂ ਨੂੰ ਕਹਿਣਾ ਵੀ ਇੱਥੇ ਅਪਲਾਈ ਕਰ ਦੋ, ਕਹਿੰਦੇ ਤੇਰੇ ਕੋਲ ਹੈਗਾ ਸਾਰਾ ਕੁਝ, ਆਪੇ ਕਰ ਦੇ। ਇਦਾਂ ਨਹੀਂ। PG&E ਦੇ ਉਹਨਾਂ ਦੇ ਅਕਾਊਂਟ ਨੰਬਰ, ਪਾਸਵਰਡ, ਸਾਰੇ ਬਿੱਲ ਕਿਤੇ ਕੀ, ਸਾਰਾ ਕੁਝ ਮੈਨੂੰ ਦੇ।
ਕਿਉਂਕਿ ਆਮ ਗਰੋਅਰ ਦੀ ਪ੍ਰੋਬਲਮ ਇਹ ਹੈ ਵੀ ਕਿਉਂਕਿ ਸਾਰਿਆਂ ਨੂੰ ਕੰਪਿਊਟਰ ਨਹੀਂ ਚਲਾਉਣੇ ਆਉਂਦੇ, ਉਹ ਇੱਕ ਵਾਰ ਮੈਨੂੰ ਕਹਿੰਦੇ ਵੀ ਇੱਕ ਵਾਰ ਲੈ ਲੈ ਕਿਸੇ ਤਰੀਕੇ ਨਾਲ, ਉਦੋਂ ਬਾਅਦ ਤੂੰ ਆਪ ਹੀ ਕਰ ਲਿਆ ਕਰ। ਔਖਾ ਹੋ ਜਾਂਦਾ। ਤੇ ਇਹ ਹੁਣ ਫਿਰ ਮਤਲਬ ਚਲੋ ਉਹ ਤਾਂ ਗੱਲ ਹੋਰ ਚੈਲੰਜ ਆ, ਬਟ ਆਰਸੀਡੀਆਂ ਤੇ ਫਾਰਮ ਬਿਊਰੋ ਇਹੋ ਜਿਹਾ ਕਿਵੇਂ ਕੰਮ ਕਰ ਸਕਦੇ? ਨਹੀਂ ਕਰ ਸਕਦੇ, ਉਹ ਤੇ ਭਰੋਸਾ ਹੀ ਨਹੀਂ। ਕਿਸਾਨ ਤਾਂ ਵੈਸੇ ਨਹੀਂ ਸਰਕਾਰ ਤੇ ਬੜਾ ਭਰੋਸਾ ਕਰਕੇ ਰਾਜੀ, ਇਹ ਵੀ ਗੱਲ ਆ, ਇਹ ਇੱਕ ਨੋਨ ਫੈਕਟ ਆ। ਬਿਲਕੁਲ। ਬਿਗ ਗਵਰਨਮੈਂਟ ਤੋਂ ਤਾਂ ਭੱਜਦੇ ਆ, ਉਹਨਾਂ ਦੀਆਂ ਰੈਗੂਲੇਸ਼ਨਾਂ ਦੇ ਤਾਂ ਝੰਬੇ ਆ। ਬਿਲਕੁਲ। ਸੋ ਇਹ ਕਾਫੀ ਚੀਜ਼ਾਂ ਦਾ ਫਰਕ ਹੁੰਦਾ। ਸੋ ਆਪਣਾ ਜਿਹੜੀਆਂ ਮੇਲੇ 'ਚ ਦੇਖੋ ਆਓ, ਆਪਣਾ ਫਿਰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੱਡੀ ਗਿਣਤੀ 'ਚ ਪਹੁੰਚੋ। ਅਕਾਊਂਟੇਬਲ ਬਣਾਓ, ਨਾਲੇ ਦੇਖੋ ਹਾਂ। ਜਿਹੜੇ ਮਹਿਕਮਿਆਂ ਤੋਂ ਤੁਹਾਨੂੰ ਕੋਈ ਗਿਲੇ ਨੇ ਸ਼ਿਕਵੇ ਨੇ, ਕਿ ਉਹਦਾ ਕੋਈ ਸੋਲਿਊਸ਼ਨ ਆ ਜਾਂ ਤੁਹਾਡੇ ਸੁਝਾਅ ਨੇ, ਤਾਂ ਉਹ ਤਾਂ 1 on 1 ਗੱਲਬਾਤ ਹੋ ਇੱਕ ਸਕਦੀ। ਤੁਸੀਂ ਪੱਗ ਨੂੰ ਪੁੱਛਦੇ ਆ, ਸਾਨੂੰ ਪੁੱਛਦੇ ਆ, ਇੱਕ ਤੁਸੀਂ ਚਲੋ ਅਸੀਂ ਤੁਹਾਡੇ ਬਿਹਾਫ ਤੇ ਪੁੱਛਦੇ, ਇੱਕ ਸਿੱਧੇ ਵੀ ਡਾਇਰੈਕਟ ਜਾ ਕੇ ਵੀ ਪੁੱਛਣ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਇੰਪੈਕਟ ਪੈਂਦਾ। ਬਿਲਕੁਲ, ਬਿਲਕੁਲ। ਆਲਮੰਡ ਬੋਰਡ ਨੂੰ ਪਿਛਲੀ ਵਾਰ ਜਿੰਨੇ ਕੁਐਸਚਨ ਉੱਥੇ ਪੁੱਛੇ ਸੀਗੇ, ਚਾਹੇ ਉਹ ਤਲਖੀ 'ਚ ਹੀ ਪੁੱਛੇ, ਉਹਦਾ ਉਹਦਾ ਇੰਨਾ ਅਸਰ ਜ਼ਿਆਦਾ ਬਹੁਤ ਇੰਪੈਕਟ ਪਿਆ ਉਹਨਾਂ ਤੇ ਨਾ, ਉਹ ਹਰੇਕ ਚੀਜ਼ 'ਚ ਆਪਾਂ ਨੂੰ ਇਨਵੋਲਵ ਕਰਦੇ ਆ ਡੇ 1 ਤੋਂ। ਉਹਨਾਂ ਨੂੰ ਐਂ ਲੱਗਦਾ ਵੀ ਜੇ ਕਿਤੇ ਇਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਤੇ ਇਹਨਾਂ ਨੇ ਬਹੁਤ ਰੌਲਾ ਪਾਉਣਾ। ਪਹਿਲਾਂ ਪੁੱਛ ਕੇ ਹੀ ਕਰ ਲਓ। ਨਹੀਂ ਹੁਣ ਤਾਂ ਮੈਨੂੰ ਲੱਗਦਾ ਡਰਦੇ ਹੋ, ਪਬਲਿਕ ਮੀਟਿੰਗ ਵੀ ਨਹੀਂ ਕਰਦੇ। ਉਸ ਤੋਂ ਬਾਅਦ ਕੀਤੀ ਤੇ ਨਹੀਂ ਆ, ਚੁੱਪ ਚਪੀਤੇ ਕਰ ਜਾਂਦੇ ਆ। ਇਹ ਵੀ ਰੌਲਾ ਜੇ ਵੱਖਰਾ ਚੱਲ ਰਿਹਾ ਉਹਨਾਂ ਦਾ। ਮਤਲਬ ਉਦਾਹਰਨ ਹੈ ਇਹ, ਮਤਲਬ ਚਲੋ ਦੂਜੇ ਬੋਰਡ ਦਾ ਵੀ ਕੋਈ ਬੜਾ ਵਧੀਆ ਹਾਲ ਨਹੀਂ, ਆਪਾਂ ਐਵੇਂ ਕਹੀ ਜਾਂਦੇ। ਸੋ ਪਰ ਇਹੀ ਆ ਵੀ ਉੱਥੇ ਪਹੁੰਚੋ, ਕੁਐਸਚਨ ਪੁੱਛੋ ਸਾਰਿਆਂ ਨੂੰ, ਤੇ ਫਿਰ ਦੇਖਦੇ ਹਾਂ ਆਪਾਂ ਕਿਹੋ ਜਿਹਾ ਜਾਂਦਾ। ਜੀ, ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ 'ਚ ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ। ਇੱਕ ਬੜੀ ਅਹਿਮ ਮੀਟਿੰਗ ਦੇ ਵਿੱਚ ਅਰਸ਼ਦੀਪ ਸਿੰਘ ਹਿੱਸਾ ਲੈ ਕੇ ਆਏ ਆ ਕੱਲ੍ਹ ਹੀ, ਉਹਦੇ ਬਾਰੇ ਚਰਚਾ ਕਰਾਂਗੇ ਵੀ ਕੀ ਸਿਚੁਏਸ਼ਨ ਬਣੀ ਆ, ਜਿਹੜਾ ਸੂਬਾ ਆ ਆਪਣੇ ਪੱਧਰ ਦੇ ਉੱਤੇ ਕੀ ਜਿਹੜਾ ਇਸ ਨੂੰ ਲੈ ਕੇ, ਐਗ ਨੂੰ ਲੈ ਕੇ ਆਪਾਂ ਉਸ ਨੂੰ ਪ੍ਰਮੁੱਖ ਰੱਖ ਕੇ ਕਰਾਂਗੇ, ਉਹਦੀ ਇੱਕ ਸ਼ਾਖਾ ਦੇ ਵਿੱਚੋਂ ਇੱਕ ਆ। ਸੋ ਆਪਾਂ ਉਹਦੀ ਜਿਹੜੀ ਉਹ ਗੱਲਬਾਤ ਕਰਦੇ ਹਾਂ, ਤੇ ਹੋਰ ਪਾਲਿਸੀ ਨੂੰ ਲੈ ਕੇ ਕੀ ਕੁਛ ਚੱਲ ਰਿਹਾ ਉਹਦੇ ਬਾਰੇ ਚਰਚਾ ਕਰਾਂਗੇ। ਜਿਹੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਫਾਰਮਿੰਗ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅਰਸ਼ਦੀਪ ਸਿੰਘ, ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀਗੀ, ਤੁਸੀਂ ਫਾਰਮ ਬਿਊਰੋ ਦੀ ਗੱਲ ਕੀਤੀ ਸੀ, ਕਰਨ ਕਾਊਂਟੀ ਵਾਲੇ ਵੀ ਉਹਨਾਂ ਦੇ ਘਟ ਗਏ ਨੰਬਰ ਵੀ, ਉਹ ਸਾਰਾ ਕੁਛ ਰੀਸੈਂਟਲੀ ਤੁਸੀਂ ਇੱਕ ਮੀਟਿੰਗ ਦੇ ਵਿੱਚ ਜਾ ਕੇ ਆਏ। ਪਹਿਲਾਂ ਤਾਂ ਇਹ ਦੱਸੋ ਵੀ ਇਹ ਮੀਟਿੰਗ ਹੈ ਕਿਸ ਬਾਬਤ ਸੀਗੀ, ਜੋ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ, ਤੇ ਫਾਰਮਿੰਗ ਦਾ ਨਾਲ ਉਹ ਕਿੱਦਾਂ ਜਿਹੜਾ ਉਹ ਸੰਬੰਧਿਤ ਹੈਗੀ। ਹਾਂਜੀ, ਜਿਹੜੀ ਰਾਜਕਰਨ ਜੀ ਇਹ ਜਿਹੇ ਨਾ ਹੁਣ ਇਨਵੀਟੇਸ਼ਨ ਆਪਾਂ ਨੂੰ ਕਾਫੀ ਆਉਂਦੇ ਰਹਿੰਦੇ ਆ, ਜਿੱਥੇ ਆਪਾਂ ਮੀਟਿੰਗਸ ਦੇ ਵਿੱਚ ਜਾ ਕੇ ਆਪਦੀ ਗੱਲ ਰੱਖਦੇ ਆ ਆਪਣੇ ਗਰੋਅਰਸ ਦੀ, ਹਨਾ। ਤੇ ਜਿਹੜੀ ਇਹ ਮੀਟਿੰਗ ਇਸ ਹਫਤੇ ਸੀਗੀ, ਇਹ ਗਵਰਨਰ ਆਫਿਸ ਤੋਂ ਇਕਨੋਮਿਕ ਡਿਵੈਲਪਮੈਂਟ ਆਫਿਸ ਜਿਹੜਾ ਹੈਗਾ ਡਿਪਾਰਟਮੈਂਟ ਜੀ, ਉਹਨਾਂ ਨੇ ਜੇ ਰੱਖੀ ਸੀਗੀ ਇਹ, ਹਨਾ। ਓਕੇ। ਤੇ ਉਹਨਾਂ ਨੇ ਰੱਖੀ ਸੀਗੀ ਵੀ ਜਿਹੜੇ ਵੀ ਬਿਜ਼ਨਸ ਇੰਪੈਕਟ ਹੋਏ ਨੇ ਫੈਡਰਲ ਦੀ ਜਿਹੜੇ ਇਮੀਗ੍ਰੇਸ਼ਨ ਚੇਂਜਸ ਕਰਕੇ ਪਿਛਲੇ ਸਾਲ 2 ਸਾਲ ਦੇ ਵਿੱਚ, 1.5 ਸਾਲ ਦੇ ਵਿੱਚ, ਹਨਾ। ਤੇ ਉਹਦੇ ਤੇ ਵੀ ਕੀ ਇੰਪੈਕਟ ਹੋਇਆ ਤੁਹਾਡੇ ਬਿਜ਼ਨਸ ਤੇ, ਕੀ ਤੁਹਾਡੀ ਫੀਡਬੈਕ, ਤੇ ਕੀ ਤੁਸੀਂ ਸਿੱਖਿਆ, ਲੈਸਨ ਲਰਨ, ਤੇ ਕੀ ਆਪਾਂ ਸਟੇਟ ਕਿਵੇਂ ਆਪਾਂ ਨੂੰ ਅੱਗੇ ਹੈਲਪ ਕਰ ਸਕਦੇ। ਅੱਛਾ, ਠੀਕ ਹੈ। ਸੋ ਇਹਦੇ ਤੇ ਬੇਸਿਕਲੀ ਇਹੀ ਲੰਬੀ ਚੌੜੀ ਡਿਸਕਸ਼ਨ ਸੀਗੀ। ਉਹਦੇ ਚ ਅੱਡ ਤਰ੍ਹਾਂ ਦੇ ਬਿਜ਼ਨਸ ਵੀ ਆਏ ਹੋਏ ਸੀ, ਕੋਈ ਕੰਸਟਰਕਸ਼ਨ ਵਾਲੇ ਸੀ, ਹਨਾ, ਜਾਂ ਸਟੋਰਾਂ ਵਾਲੇ ਸੀਗੇ, ਟਰੱਕਿੰਗ ਵਾਲੇ ਸੀ, ਤੇ ਉਹਦੇ ਵਿੱਚ ਵੰਡਰਫੁਲ ਦੇ ਡਾਇਰੈਕਟਰ ਸੀ, ਹਨਾ। ਬੇਕਰਸਫੀਲਡ ਜਿਹੜੀ ਗਾਜਰਾਂ ਵਾਲੀ ਕੰਪਨੀ ਆ, ਉਹਨਾਂ ਦੀ ਡਾਇਰੈਕਟਰ ਸੀਗੀ। ਅੱਛਾ, ਜਿਹੜੇ ਮਤਲਬ ਕਾਰਪੋਰੇਟ ਫਾਰਮਿੰਗ ਕਰਨ ਵਾਲੇ ਵੱਡੇ ਜਿਹੜੇ ਬਿਜ਼ਨਸ ਨੇ, ਉਹਦੇ ਚੋਂ ਆਪਾਂ ਇੱਕ ਸੀਗੇ 7 ਬੰਦਿਆਂ ਦੇ ਵਿੱਚੋਂ, ਫਾਰਮਿੰਗ ਵਾਲਿਆਂ ਚੋਂ। ਫਾਰਮਿੰਗ ਵਾਲਿਆਂ ਚ ਉਹਨਾਂ ਨੇ ਆਪਾਂ ਸੱਦਿਆ ਸੀ, ਤੇ ਆਪਾਂ ਉਹਦੇ ਵਿੱਚ ਆਪਣੀ ਫੀਡਬੈਕ ਦਿੱਤੀ, ਹੈ ਕੀ ਇੰਪੈਕਟ ਹੋ ਰਿਹਾ। ਉਹਦੇ ਤੇ ਆਪਾਂ ਕਾਫੀ ਗੱਲਬਾਤ ਕੀਤੀ ਹੈ। ਚਲੋ ਆਪਾਂ ਉਸ ਡਿਟੇਲ ਚ ਨਾ ਜਾਈਏ। ਤੇ ਕਿਹੜੇ ਕੀ ਪੁਆਇੰਟ ਕੀ ਸੀਗੇ? ਪੁਆਇੰਟ ਦੇਖੋ ਇਹੀ ਸੀਗੇ ਵੀ ਇੱਕ ਤਾਂ ਜਿਹੜੀ ਲੇਬਰ ਡਿਸਟਰਬੈਂਸ ਹੋਈ ਆ ਪਿਛਲੇ ਸਾਲ, ਹੈਨਾ, ਤੇ ਆਪਣਾ ਪੁਆਇੰਟ ਇਹ ਸੀਗਾ ਵੀ ਉਹ ਕੁਆਂਟੀਫਾਈ ਕਿਸੇ ਨੇ ਨਹੀਂ ਕੀਤੇ ਡੈਮੇਜਸ ਜਿਹੜੇ ਸਮਾਲ ਸਕੇਲ ਗਰੋਅਰਸ ਨੂੰ। ਦੇਖੋ ਵੰਡਰਫੁਲ ਨੂੰ ਵੀ ਇਸ਼ੂ ਆਏ ਲੇਬਰ ਦੇ ਪਿਛਲੇ ਸਾਲ। ਵੰਡਰਫੁਲ 1.25 ਲੱਖ ਏਕੜ ਦੀ ਖੇਤੀ ਕਰਦੇ ਆ ਕੈਲੀਫੋਰਨੀਆ ਚ, ਤੇ ਆਪਣੇ ਨੇਵਾਡਾ ਦੇ ਰਲਾ ਕੇ ਜੀ, ਠੀਕ ਹੈ। ਤੇ ਜੇ 1.25 ਲੱਖ ਏਕੜ ਵਾਲੇ ਬੰਦੇ ਨੂੰ ਲੇਬਰ ਦੀ ਪ੍ਰੋਬਲਮ ਆ ਰਹੀ ਆ, ਉਹ ਕਹਿੰਦੇ ਇਟ ਵਾਸ ਹਾਰਡ ਟੂ ਮੈਨੇਜ ਇਟ, ਹੈ ਨਾ। ਫਿਰ ਉਹਨਾਂ ਕੋਲ ਚਲੋ ਮੀਨਸ ਹੁੰਦੇ ਆ, ਜਿਵੇਂ ਕੋਈ ਕੰਟਰੈਕਟ ਨੂੰ ਵੱਧ ਦੇ ਦੇ ਪੈਸੇ ਵੀ ਸੱਦ ਲੈ, ਵੀ ਕਿਸੇ ਨੂੰ $1 $2 ਜ਼ਿਆਦਾ ਦੇ ਤੇ, ਜਾਂ ਜਿਹੜੇ ਕੰਟਰੈਕਟ ਲੇਬਰ ਹੁੰਦੇ ਨੇ ਉਹਨਾਂ ਤੇ ਵੀ ਬਹੁਤ ਪ੍ਰੈਸ਼ਰ ਹੁੰਦਾ। ਉਹ ਮੈਨੂੰ ਤਾਂ ਨਾ ਕਹਿ ਸਕਦੇ ਆ, ਵੰਡਰਫੁਲ ਨੂੰ ਨਹੀਂ ਨਾ ਕਹਿ ਸਕਦੇ, ਵੀ ਉਹ ਕਹਿੰਦੇ ਵੀ ਇਹ ਨਾ ਕੰਟਰੈਕਟ ਟੁੱਟ ਜਾਵੇ। ਹਾਂ, ਕਿਉਂਕਿ ਵੀ ਜੇ ਪਿਛਲੀ ਵਾਰ ਨਹੀਂ ਕਰਦੇ ਡਿਲੀਵਰ ਤਾਂ ਐਤਕੀ ਕੰਮ ਨਹੀਂ ਮਿਲਣਾ। ਸੋ ਜੇ ਉਹਨਾਂ ਨੂੰ ਪ੍ਰੋਬਲਮ ਆਈ ਹੈ, ਮੇਰਾ ਪੁਆਇੰਟ ਇਹ ਸੀ ਤੇ ਵੀ ਜਿਹੜਾ ਆਮ 20 ਏਕੜ ਵਾਲਾ ਗਰੋਅਰ ਆ, ਵੀ ਉਹਨੂੰ ਇਮੈਜਿਨ ਕਰਕੇ ਦੇਖੋ ਵੀ ਉਹਨੇ ਕਿਵੇਂ ਸਰਵਾਈਵ। ਉਹਨੂੰ ਤਾਂ ਨਾ ਹੀ ਹੋਈ ਹੋਣੀ ਕਈ ਥਾਵਾਂ ਤੋਂ। ਫਿਰ ਉੱਥੇ ਫਰੂਟ ਨਹੀਂ ਪਿਕ ਹੋਇਆ ਸਹੀ ਟਾਈਮ, ਪ੍ਰੂਨਿੰਗ ਨਹੀਂ ਹੋਈ, ਜਾਂ ਜਿਹੜੀ ਲੇਬਰ ਚਾਹੀਦੀ ਹੁੰਦੀ ਉਹ ਅਵੇਲੇਬਲ ਨਹੀਂ ਸੀ ਜਿਸ ਟਾਈਮ, ਹੈ ਨਾ। ਤੇ ਉਹਦਾ ਕਿੰਨਾ ਜਿਹੜੀਆਂ ਚੀਜ਼ਾਂ ਡਿਲੇ ਹੋਈਆਂ, ਪ੍ਰੋਡਕਸ਼ਨ ਲਾਸਸ ਹੋਏ, ਫਾਈਨੈਂਸ਼ੀਅਲ ਲਾਸਸ ਹੋਏ, ਰੋਲ ਜਾਂਦਾ ਬੰਦਾ, ਹੈ ਨਾ। ਤੇ ਉਹ ਕਿਸੇ ਨੇ ਕਦੇ ਕਿਸੇ ਤਰੀਕੇ ਨਾਲ ਕੁਆਂਟੀਫਾਈ ਨਹੀਂ ਕੀਤੇ। ਸਾਡੇ ਤੇ ਉਹਦਾ ਇੰਪੈਕਟ ਹੋਇਆ ਪਿਛਲੇ ਸਾਰੇ ਸਾਲ। ਠੀਕ ਹੈ। ਤੇ ਇੱਕ ਤਾਂ ਪੁਆਇੰਟ ਇਹ ਸੀਗਾ। ਦੂਜਾ ਸੀਗਾ ਵੀ ਕੋਈ ਵੀ ਇਹੋ ਜਿਹਾ ਮੀਨ ਨਹੀਂ ਹੈਗਾ ਜਦੋਂ ਕੋਈ ਇਹੋ ਜਿਹੀ ਚੀਜ਼ ਆ ਜਾਂਦੀ ਹੈ ਨਾ, ਤਾਂ ਵੀ ਸਾਡੇ ਕੋਲ ਇਹ ਨਹੀਂ ਹੁੰਦਾ ਵੀ ਅਸੀਂ ਇਹਨੂੰ ਫੋਨ ਕਰ ਚੱਕ ਕਿੱਥੇ ਜਾਣਾ। ਹਾਂ, ਮੰਨ ਲਓ ਵੀ ਸਾਡੇ ਕੋਲ ਲੇਬਰ ਨਹੀਂ ਅਵੇਲੇਬਲ, ਕੋਈ ਪਿਛਲੇ ਸਾਲ ਆਇਆ ਇਹ ਇਸ਼ੂ, ਅਗਲੇ ਸਾਲ ਕੁਛ ਹੋਰ ਵੀ ਆ ਸਕਦਾ, ਕਦੇ ਕੋਵਿਡ ਆ ਗਿਆ, ਕਦੇ ਇਹ ਆ ਗਿਆ, ਹੈ ਨਾ। ਵੀ ਕੋਈ ਵੀ ਜਦੋਂ ਗ੍ਰਾਂਟਾਂ ਬੰਦ ਹੋ ਗਈਆਂ, ਹਾਂ, ਜਾਂ ਹੁਣ SBA ਵਾਲਾ ਪੁਆਇੰਟ ਕੀਤਾ ਸੀਗਾ ਵੀ SBA ਦੇ ਜਿਹੜੇ ਲੋਨਸ ਨੇ, ਚਲੋ ਫਾਰਮਿੰਗ ਲੋਨ ਮੌਰਗੇਜ ਨਹੀਂ ਹੁੰਦੀ, ਪਰ ਜਿੰਨੇ ਫਾਰਮਿੰਗ ਰਿਲੇਟਡ ਬਿਜ਼ਨਸਿਸ ਨੇ ਉਹ SBA ਥਰੂ ਜਾਂਦੇ ਨੇ, ਹੈ ਨਾ। ਜੇ ਹੁਣ ਉਹ ਸਿਟੀਜ਼ਨ ਨਹੀਂ ਮਿਲ ਰਹੇ ਆ ਤਾਂ ਫਿਰ ਜਿਹੜੇ ਬੰਦੇ ਨੇ ਐਤਕੀ ਲੋਨ ਲੈਣੇ ਸੀ, ਜਾਂ ਜਿਨ੍ਹਾਂ ਦੇ ਉਹ ਬਣਾਏ ਹੋਏ ਜਿਹੜੇ ਇਨ ਪ੍ਰੋਸੈਸ 'ਚ ਸੀਗੇ, ਹਾਂ, ਵੀ ਉਹ ਕਿੱਥੇ ਜਾਣ, ਜਿਨ੍ਹਾਂ ਨੇ ਜ਼ਮੀਨਾਂ ਖਰੀਦ ਲਈਆਂ ਹੋਣਗੀਆਂ ਉਹ ਸਾਰੇ ਚੱਕਰ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਆਪਾਂ ਜਿਹੜੀ ਇਹ ਪੁਆਇੰਟ ਬ੍ਰਿੰਗ ਅਪ ਕੀਤੇ ਸੀ। ਤੇ ਕੀ ਦੱਸਿਆ ਗਿਆ ਕੁਝ ਹੈ, ਜਾਂ ਅਜੇ ਸਿਰਫ ਬ੍ਰੇਨਸਟਾਰਮਿੰਗ ਹੀ ਸੀ? ਉਹਨਾਂ ਲਈ ਵੀ ਲਰਨਿੰਗ ਐਕਸਪੀਰੀਅੰਸ ਆ, ਤੇ ਇੱਕ ਉਹਨਾਂ ਨੇ ਕੋਸ਼ਿਸ਼ ਕਰ ਰਹੇ ਆ ਵੀ ਕੋਈ ਡਾਇਰੈਕਟ ਚੈਨਲ ਓਪਨ ਹੋ ਜਾਏ ਜਿਹੜੇ ਵੱਡੇ ਬਿਜ਼ਨਸ ਨਾਲ। ਫੋਰ ਐਗਜ਼ਾਮਪਲ ਕੋਈ ਇਨਫੋਰਮੇਸ਼ਨ ਰਿਲੇ ਕਰਨੀ ਹੈ ਕੁਇਕਲੀ, ਤਾਂ ਉਹਨਾਂ ਟਰਸਟਡ ਪਾਰਟਨਰਸ ਥਰੂ ਹੋ ਜੇ। ਇੱਕ ਤਾਂ ਇਨਫੋਰਮੇਸ਼ਨ ਨਹੀਂ ਸੀਗੀ, ਇੱਕ ਜਿਹੜੀ ਮਿਸ ਇਨਫੋਰਮੇਸ਼ਨ ਬਹੁਤ ਸੀ, ਜਿੱਦਾਂ ਬਈ ਉੱਥੇ ਰੇਡ ਪੈ ਰਹੀ ਹੈ ਜੀ, ਬੇਕਰਸਫੀਲਡ ਨਾਲ ਹੀ ਕਹਿੰਦਾ ਵੀ ਫਰੈਜ਼ਨੋ ਪੈਣੀ ਹੁਣ ਕੱਲ ਨੂੰ, ਹੈ ਨਾ, ਬੰਦੇ ਇੱਥੇ ਵੀ ਨਹੀਂ ਕੰਮ ਤੇ ਆਉਣੇ। ਹਾਲਾਂਕਿ ਕੋਈ ਉਹ ਤਾਂ ਉਹਨਾਂ ਦੇ ਆਪ ਹੀ ਆਈਸ ਵਾਲੇ ਕਹੀ ਜਾਂਦੇ ਸੀਗੇ, ਬਵੀਨੋ ਹੋਣੀ ਮਤਲਬ, ਪਰ ਉਹਨਾਂ ਕੋਲ ਵੀ ਕਹਿੰਦੇ ਵੀ ਜਿਹੜਾ ਅਕੋਰਡਿੰਗ ਟੂ ਦੈਮ ਵੀ ਜਿਹੜੇ ਆਈਸ ਤੇ ਅਫੀਸ਼ੀਅਲ ਵੀ ਹੁੰਦੇ ਜਿਹੜੇ ਗਰਾਊਂਡ ਤੇ ਕੰਮ ਕਰਦੇ, ਉਹਨਾਂ ਕੋਲ ਵੀ ਸਕੈਜੂਅਲ ਨਹੀਂ ਹੁੰਦਾ, ਉਹਨਾਂ ਨੂੰ ਵੀ ਸਵੇਰੇ ਹੀ ਪਤਾ ਲੱਗਦਾ ਰੇਡ ਦਾ। ਤਾਂ ਮਤਲਬ ਇਹ ਹੁੰਦਾ ਆ। ਸੋ ਇਹ ਸਾਰੀਆਂ ਚੀਜ਼ਾਂ ਫਿਰ ਉਹ ਕੋਈ ਚੈਨਲ ਬਣਾਉਣਗੇ।
ਸੋ ਇਹਦੇ ਵਿੱਚ ਅਰਸ਼ਦੀਪ ਸਿੰਘ ਇਹ ਵੀ ਆਪਾਂ ਚੀਜ਼ ਦੇਖਦੇ ਹਾਂ ਵੀ ਇਹ ਹੁਣ ਮਸਲਾ ਤਾਂ ਤਕਰੀਬਨ ਸਾਲ ਸਵਾ ਸਾਲ ਦਾ ਹੋ ਗਿਆ ਜਦੋਂ ਤੋਂ ਇਹ ਜਿਹੜੀਆਂ ਸਿਚੁਏਸ਼ਨਸ ਬਦਲੀਆਂ ਪਈਆਂ ਆ ਇਹ ਵੀ ਹੁਣ ਜੇ ਜਾਗੇ। ਇਹਨਾਂ ਦੇਖੋ ਜਿਹੜੀ ਚੀਜ਼ ਹੁੰਦੇ ਨੇ ਡਿਪਾਰਟਮੈਂਟ ਹਮੇਸ਼ਾ ਪਿੱਛੇ ਹੀ ਚੱਲਦੇ ਹੁੰਦੇ ਪ੍ਰੀਟੀ ਬੈਡ। ਹਾਂ, ਤੇ ਇੱਕ ਤਾਂ ਇਹ ਹੁੰਦਾ ਵੀ ਇਹਨਾਂ ਲਈ ਪਹਿਲਾਂ ਤਾਂ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਕਰਨਾ। ਜਦੋਂ ਪਤਾ ਲੱਗਦਾ ਫਿਰ ਇਹਨਾਂ ਨੂੰ ਹੁੰਦਾ ਵੀ ਹੁਣ ਇਹਨੂੰ ਕਿਵੇਂ ਨਾ ਕਿਵੇਂ ਸਾਂਭੀਏ। ਫਿਰ ਉਹਦੇ ਜਿਹੜਾ ਡਾਈਸੈਕਟ ਸ਼ੁਰੂ ਹੁੰਦਾ ਉਹਦਾ ਕੰਮ ਵੀ ਹੁਣ ਇਹਦਾ ਕੀ ਲਰਨਿੰਗ ਐਕਸਪੀਰੀਅੰਸ। ਨਾਲੇ ਕਿਹੜਾ ਉਸੇ ਵੇਲੇ ਪਲਾਨ ਬਣ ਜਾਣਾ। ਪਲਾਨ ਬਣਦਿਆਂ ਨੂੰ ਤੁਸੀਂ ਫੀਡਬੈਕ ਲਈ ਆ, ਉਹਨੂੰ ਪ੍ਰੋਸੈਸ ਕਰਨਾ ਆ, ਉਹਨੂੰ ਸਾਰਾ ਕੁਝ ਕਰਨਾ, ਫਿਰ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਕਿਤੇ ਕੋਈ ਸੋਲਿਊਸ਼ਨ ਜਿਹੜਾ ਇਸ ਦਾ ਬਣ ਸਕਣਾ ਆ। ਤੇ ਇਸ ਟੌਪਿਕ ਤੇ ਆਪਾਂ ਮੇਲੇ 'ਚ ਵੀ ਗੱਲ ਕਰਾਂਗੇ ਵੀ ਕੀ ਰਿਸੋਰਸਸ ਅਵੇਲੇਬਲ ਨੇ ਗਰੋਅਰਸ ਲਈ। ਗ੍ਰਾਂਟਸ ਜਾਂ ਜਿਹੜੇ ਕੋਈ ਇਨਸੈਂਟਿਵ ਪ੍ਰੋਗਰਾਮ ਸਟੇਟ ਦਾ ਵੀ ਡਿਪਾਰਟਮੈਂਟ ਹੈਗਾ ਸਮਾਲ ਬਿਜ਼ਨਸ ਐਸੋਸੀਏਸ਼ਨ, ਸਟੇਟ ਵੀ ਕਰਦਾ ਉਹ ਕੰਮ। ਅੱਛਾ। ਹਾਂ, ਤੇ ਉਹਦਾ ਕੀ ਪ੍ਰੋਸੈਸ ਆ, ਕਿਹਨੂੰ ਕਿੱਥੇ ਰੀਚ ਆਊਟ ਕਰਨਾ। ਜਿਵੇਂ ਜੇ ਐਸਬੀਏ ਨਹੀਂ ਤਾਂ ਸਟੇਟ ਦੀ ਕੋਈ ਸਟੇਟ ਦੀ ਵੀ ਆਰਗੇਨਾਈਜੇਸ਼ਨ ਹੋਈ ਸੇਮ, ਪਰ ਉਹ ਆਬਵੀਅਸਲੀ ਲਿਮਿਟੇਸ਼ਨ ਹੋਊਗੀ ਉਹਦੀਆਂ, ਪਰ ਇਹ ਵੀ ਸਮਥਿੰਗ ਕੁਝ ਪਰ ਇਹ ਵੀ ਜਿਨ੍ਹਾਂ ਨੂੰ ਡਿਨਾਈ ਹੁੰਦਾ ਜਾਂ ਜਿਹੜੇ ਹੁਣ ਐਲੀਜੀਬਲ ਨਹੀਂ ਕਿ ਸਿਰਫ ਉਹੀ ਬੰਦੇ ਜਾਣ ਉਹਨਾਂ ਕੋਲ। ਤੇ ਚਲੋ ਜਨਰਲੀ ਇਹ ਜਿਹੀਆਂ ਡਿਸਕਸ਼ਨਸ ਉਸ ਮੇਲੇ ਤੇ ਆਪਾਂ ਉਦੋਂ ਕਰਾਂਗੇ ਸਾਰੀਆਂ ਵੀ ਕੀ ਰਿਸੋਰਸਸ ਨੇ। ਤੇ ਦੂਜਾ ਵੱਡੀ ਗੱਲ ਇਹ ਸੀਗੀ ਵੀ ਉਹਨਾਂ ਨੂੰ ਆਪਾਂ ਕਿਹਾ ਵੀ ਦੇਖੋ ਗਰੋ ਜਿਹੜੀ ਇਕੱਲੇ ਸਾਡੇ ਇਹ ਇਸ਼ੂ ਨਹੀਂ ਕਿ ਮੈਂ ਆਪਾਂ ਜਦੋਂ ਵੀ ਕੋਈ ਮੌਕਾ ਮਿਲਦਾ ਆਪਾਂ ਜ਼ਰੂਰ ਬਾਕੀ ਵੀ ਇਸ਼ੂ ਆਪਦੇ ਬ੍ਰਿੰਗ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਕੱਲਾ ਸਾਡਾ ਇਮੀਗ੍ਰੇਸ਼ਨ ਹੀ ਇਸ਼ੂ ਨਹੀਂ ਹੈਗਾ। ਹਾਂਜੀ, ਆਬਵੀਅਸ ਜੀ ਗੱਲ ਆ। ਸਾਡੇ ਪਾਣੀ ਦੇ ਵੀ ਇਸ਼ੂ ਆ, 에ਅਰ ਫੋਰਸ ਕੀਤਾ ਉੱਥੇ CDFA ਦੀ ਡਿਪਟੀ ਸੈਕਟਰੀ ਵੀ ਸੀਗੀ ਤੇ ਬਈ ਭਾਈ ਸਾਡੀ ਕੋਈ ਹੈਲਪ ਨਹੀਂ ਹੈਗੀ ਇਸ ਟਾਈਮ ਅਵੇਲੇਬਲ ਪਾਣੀ ਨੂੰ ਲੈ ਕੇ ਜਿਹੜੇ ਸਾਡੇ ਗਰੋਅਰਸ ਇੰਪੈਕਟ ਜਾਂ ਜਿਹੜਾ ਫਾਰਮਿੰਗ ਦੇ ਮਾਰਜਨਸ ਘਟ ਰਹੇ ਆ ਹਰੇਕ ਸਾਲ ਦੇयर ਇਜ਼ ਨਾਟ ਮਚ ਹੈਲਪ ਅਵੇਲੇਬਲ। ਉਹਦੇ ਲਈ ਵੀ ਤੁਸੀਂ ਕੋਈ ਨਾ ਕੋਈ ਸੈਟਅਪ ਸ਼ੁਰੂ ਕਰੋ, ਇਨੀਸ਼ੀਏਟਿਵ ਲਾਓ, ਹੈ ਨਾ। ਤੇ ਹੋਰ ਵੀ ਪਾਰਟੀਆਂ ਨੂੰ ਇਕੱਠੇ ਕਰੋ ਜਿਹੜੀਆਂ ਫਾਰਮਿੰਗ ਵਾਲੇ ਨੇ ਤੇ ਅਸੀਂ ਆਪਦੀ ਫੀਡਬੈਕ ਦੇਵਾਂਗੇ। ਤੇ ਇਹਦੇ ਚਲੋ ਆਪਾਂ ਜਦੋਂ ਵੀ ਮੌਕਾ ਮਿਲਦਾ ਆਪਾਂ ਇਹ ਚੀਜ਼ਾਂ ਬ੍ਰਿੰਗ ਅਪ ਕਰਦੇ। ਅੱਛਾ, ਟੌਪ 5 ਜੇ ਤੁਸੀਂ ਇਸ ਟਾਈਮ ਦੱਸਣੇ ਹੋਣ ਕੀ ਪ੍ਰਾਇਓਰਟੀਜ਼ ਕਹਿ ਸਕਦੇ ਜਾਂ ਕਿਹੜੇ ਮੇਨ ਟੌਪ 5 ਪੁਆਇੰਟ ਆ ਜਿਹੜੇ ਇਸ ਟਾਈਮ ਕੈਲੀਫੋਰਨੀਆ ਦੇ ਕਿਸਾਨ ਚੱਲ ਰਹੇ ਆ ਇਸ਼ੂ ਵਾਈਜ਼? ਦੇਖੋ ਜਿਹੜਾ ਸਭ ਤੋਂ ਵੱਡਾ ਇਸ਼ੂ ਆ ਕੈਲੀਫੋਰਨੀਆ ਖੇਤੀ 'ਚ ਪਾਣੀ। ਠੀਕ ਆ, ਪਾਣੀ ਨੇ ਬਹੁਤ ਵੱਡੀ ਲੈਂਡ ਆ ਜਿਹੜੀ ਆਲਮੋਸਟ 60% ਲੈਂਡ ਕੈਲੀਫੋਰਨੀਆ ਦੀ ਇਸ ਟਾਈਮ ਪਾਣੀ ਦੀ ਘਾਟ ਕਰਕੇ ਅਫੈਕਟਡ। ਸਮਵਟ, ਹਾਂ, ਕਿਤੇ ਜ਼ਿਆਦਾ ਕਿਤੇ ਘੱਟ। ਸਿਗਮਾ ਕਹਿ ਲਓ ਉਹਦਾ ਮੇਨ ਰੀਜ਼ਨ। ਤੇ ਉਦੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਇਨਪੁਟ ਕਾਸਟ ਵੱਧ ਰਹੀਆਂ ਨੇ ਠੀਕ ਹੈ, ਮਹਿੰਗਾਈ, ਹਾਂ, ਜਿਹੜੀ ਕਲਾਈਮੇਟ ਚੇਂਜਸ ਆ ਰਹੀਆਂ ਨੇ ਉਹਦੇ ਲਈ ਸਾਡੀ ਰੈਡੀਨੈਸ ਨਹੀਂ ਹੈਗੀ ਕੋਈ। ਕੀ ਕਿਸਾਨਾਂ ਨੂੰ ਪਤਾ ਨਹੀਂ ਜਾਂ ਦੱਸ ਨਹੀਂ ਸਕ ਪਾ ਰਹੇ? ਪਤਾ ਵੀ ਨਹੀਂ ਹੈ, ਪਰ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਉਹਨੂੰ ਕੁਐਸਚਨ ਵੀ ਨਹੀਂ ਕਰ ਸਕਦੇ। ਉਹਦਾ ਤੋੜ ਵੀ ਕੋਈ ਨਹੀਂ, ਗੱਲਾਂ ਸੁਣ ਰਹੇ ਆ ਪਰ ਉਹਦਾ ਕੋਈ ਸੋਲੂਸ਼ਨ ਨਹੀਂ ਦੱਸਿਆ ਜਾ ਰਿਹਾ। ਆਹੀ ਦੇਖ ਲਓ, ਆਪਾਂ ਕਹਿੰਦੇ ਆ ਕੀ ਕਹਤਾ ਵੀ ਆਪਾਂ ਮੀਂਹ ਪਏ ਆ ਜੀ, ਆਹ ਹੋ ਗਿਆ ਜੀ, ਬਲੂਮ 'ਚ ਜ਼ਿਆਦਾ ਮੀਂਹ ਪੈ ਗਏ, ਚੱਲ ਗਈ, ਵੈਦਰ 'ਚ ਚੇਂਜਸ ਆ ਰਹੀਆਂ ਨੇ ਵੀ ਆਪਾਂ ਰੈਜ਼ੀਲੀਐਂਟ ਹੈਗੇ ਆ ਵੀ ਇਹ ਚੀਜ਼ਾਂ ਨੂੰ ਝੱਲਣ ਦੇ ਕਿ ਨਹੀਂ। ਇਹੀ ਕਲਾਈਮੇਟ ਰੈਜ਼ੀਲੀਐਂਸ ਜਾਂ ਰੈਡੀਨੈਸ ਆ, ਹਨਾ। ਉਹ ਸਾਡੇ ਕੋਲ ਕੰਮ ਵੀ ਨਹੀਂ ਹੋ ਰਿਹਾ ਤੇ ਬਹੁਤ ਮਿਨੀਮਮ ਲੈਵਲ ਤੇ ਕੰਮ ਹੋ ਰਿਹਾ, ਹਨਾ। ਫਿਰ ਜੇ ਆਪਾਂ ਉਦੋਂ ਬਾਅਦ 'ਚ ਗੱਲ ਕਰੀਏ ਫਿਰ ਸਾਨੂੰ ਲੇਬਰ ਦੇ ਇਸ਼ੂ ਨੇ। ਵੱਡੀਆਂ ਕੰਪਨੀਆਂ ਨੂੰ ਜ਼ਿਆਦਾ ਆ, ਜਿਵੇਂ ਵੰਡਰਫੁਲ ਨੇ ਕੱਲ੍ਹ ਦੱਸਿਆ ਵੀ ਜਿਹੜਾ H2A ਪ੍ਰੋਗਰਾਮ ਉਹਨਾਂ ਲਈ ਕੰਮ ਹੀ ਨਹੀਂ ਕਰਦਾ ਗਾ। H2A ਪ੍ਰੋਗਰਾਮ ਲਈ ਕਮਿਟਮੈਂਟ ਹੈ ਇੰਪਲੋਇਰ ਦੀ, ਤੁਸੀਂ ਉਹਨੂੰ ਟਰਾਂਸਪੋਰਟੇਸ਼ਨ ਦੇਣੀ ਆ, ਤੁਸੀਂ ਉਹਨੂੰ ਹਾਊਸਿੰਗ ਦੇਣੀ ਆ। ਉਹ ਕਹਿੰਦੇ ਹਾਊਸਿੰਗ ਕੈਲੀਫੋਰਨੀਆ ਜਿਹੜਾ ਰੈਜ਼ੀਡੈਂਟ ਆ ਉਹਨੂੰ ਨਹੀਂ ਮਿਲਦੀ ਕਿ ਅਸੀਂ ਬਾਹਰੋਂ ਬੰਦੇ ਲਿਆ ਕੇ ਦਈਏ। ਫਿਰ ਤੁਸੀਂ ਕਹਿਣਾ ਵੀ ਸਾਡੀ ਹਾਊਸਿੰਗ ਤੇ ਜ਼ੋਰ ਪਾਤਾ। ਇਹ ਜਿਹੜੀ ਸਾਡੀ ਫਾਰਮਿੰਗ ਆ ਸਪੈਸ਼ਲਟੀ ਕ੍ਰੌਪ ਦੀ ਉਹ ਡਿਫਰੈਂਟ ਆ ਬਹੁਤ ਦੂਜੇ ਕ੍ਰੌਪਸ। ਉਹਦੇ ਟ੍ਰੇਡ ਹੀ ਵੱਖਰਾ, ਉਹਦਾ ਟ੍ਰੇਡ ਦਾ ਇਸ਼ੂ ਵੱਖਰਾ ਹੈ। ਸਾਡਾ ਇਸ਼ੂ ਇਹ ਆ ਵੀ ਸਾਨੂੰ 2-3 ਮਹੀਨੇ ਲਈ ਬੰਦੇ ਚਾਹੀਦੇ ਹੁੰਦੇ ਬਹੁਤ ਜ਼ਿਆਦਾ, ਫਿਰ ਸਾਨੂੰ ਨਹੀਂ ਚਾਹੀਦੇ ਹੁੰਦੇ। ਉੱਥੇ ਥੋੜੀ ਕਮਿਟਮੈਂਟ ਆ ਜਾਂਦੀ ਵੀ ਸਾਲ ਬੰਦਾ ਰੱਖਣਾ, ਤੁਸੀਂ ਕਿੱਦਾਂ ਰਹੋਗੇ, ਮਗਰੋਂ ਅਸੀਂ ਕਰਾਉਣਾ। ਸੋ ਫਿਰ ਲੇਬਰ ਦਾ ਇਸ਼ੂ ਆ ਜਾਂਦਾ, ਹੈ ਨਾ। ਤੇ ਉਦੋਂ ਬਾਅਦ ਦੇ ਵਿੱਚ ਜਿੰਨੀ ਵੀ ਫਾਰਮ ਦੇ ਵਿੱਚ ਜਿਹੜੀ ਆਪਾਂ ਵੇਚਦੇ ਹਾਂ, ਚਾਹੇ ਉਹਨੂੰ ਟ੍ਰੇਡ ਕਹਿ ਲਓ, ਮਾਰਕੀਟਿੰਗ ਕਹਿ ਲਓ, ਉਹਦੇ ਇਸ਼ੂ ਨੇ ਸਾਡੇ। ਕਿਸੇ ਵੀ ਕ੍ਰੌਪ ਦੇ ਲੈ ਲਓ, ਸਾਰਿਆਂ ਦੇ ਹੀ ਆ। ਕਿਸੇ ਦੇ ਥੋੜ੍ਹੇ ਜਿਹੇ ਘੱਟ ਨੇ, ਕਿਸੇ ਦੇ ਵੱਧ ਨੇ। ਜਿਨ੍ਹਾਂ ਦੇ ਘੱਟ ਆ ਉਹਦਾ ਮਤਲਬ ਇਹ ਨਹੀਂ ਕਿ ਵੀ ਉਹ ਬਹੁਤ ਵਧੀਆ ਕੰਮ ਕਰ ਰਿਹਾ, ਉਹਦਾ ਕਾਰਨ ਇਹ ਹੈ ਵੀ ਉਹ ਕ੍ਰੌਪਸ ਦੀ ਇਸ ਟਾਈਮ ਡਿਮਾਂਡ ਜ਼ਿਆਦਾ ਅਤੇ ਪ੍ਰਾਈਸ ਵਧੀਆ। ਕੀ ਇੱਥੇ ਵੀ ਇੱਕ ਐਂਗਲ ਹੈਗਾ ਅਰਸ਼ਦੀਪ ਸਿੰਘ ਵੀ ਜਿਨ੍ਹਾਂ ਦੇ ਤਾਂ ਐਗ ਦੇ ਲੋਨ ਨਹੀਂ ਆ ਜਾਂ ਜਿਨ੍ਹਾਂ ਦੇ ਮੌਰਗੇਜ ਕਹਿ ਲਓ ਵੀ ਉਹ ਨਹੀਂ ਆ, ਜ਼ਮੀਨ ਜਿਨ੍ਹਾਂ ਦੀ ਇਸ ਟਾਈਮ ਫ੍ਰੀ ਆ, ਉਹੀ ਜ਼ਿਆਦਾ ਸਰਵਾਈਵ ਕਰ ਪਾ ਰਹੇ? ਨਹੀਂ, ਉਹਨਾਂ ਦਾ ਸਰਵਾਈਵਲ ਥੋੜ੍ਹਾ ਜਿਹਾ ਸੌਖਾ।
ਵੀ ਉਹ ਮਨੀ ਇੱਧਰ ਉੱਧਰ ਤੋਂ ਭਾਵ ਵੀ ਉਹ ਮਨੀ ਜਿਹੜੀ ਮਾਰਗੇਜ 'ਚ ਜਾਣੀ ਉਹ ਸਪੈਂਡ ਹੋ ਜਾਂਦੀ ਇੱਧਰ ਉੱਧਰ। ਇਹਦੇ ਵੀ ਜਿਹੜੀ ਟਿਪੀਕਲ ਮਾਰਗੇਜ ਆ ਪਰ ਏਕੜ ਦੀ, ਉਹ 1250 ਤੋਂ 1500 ਰੁਪਏ ਏਕੜ ਦੇ ਰਹੇ ਆ ਆਮ ਬੰਦਾ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਖਰੀਦੀ। ਠੀਕ ਹੈ ਨਾ, ਤੇ ਚਲੋ 1500 ਰੁਪਇਆ 1500 ਰੁਪਏ ਆਪਾਂ ਮੰਨੀਏ, ਹੈ ਨਾ। 1500 ਪੂਰਾ ਕਰਨ ਲਈ ਮੈਨੂੰ 700 ਪਾਉਂਡ ਬਦਾਮ ਹੋਰ ਚਾਹੀਦੀ ਹੈ ਏਕੜ 'ਚ। ਤੇ ਉਹਦੇ ਲਈ ਇਨਪੁਟ ਕਿੰਨੀ ਚਾਹੀਦੀ? ਟੋਟਲ ਅਸੀਂ ਸਟੇਟ ਐਵਰੇਜ ਕਿੰਨੀ ਹੈ? 2100। 1500 ਐਕਸਟਰਾ ਬਣਾਓ, 700 ਪਾਉਂਡ ਸਾਨੂੰ 700 ਪਾਉਂਡ ਸੌਰੀ ਕਰਨੇ ਪੈਣੇ ਆ ਸਾਡੇ, ਉਹ 1500 ਕਵਰ ਕਰਨਾ। ਸੋ 1/3 ਐਕਸਟਰਾ ਬਰਡਨ ਆ ਗਰੋਅਰ। ਠੀਕ ਹੈ ਨਾ, ਬਦਾਮਾਂ ਦੀ ਐਗਜ਼ਾਮਪਲ ਲਈਏ, ਸੇਮ ਹੀ ਦੂਜੀਆਂ ਕ੍ਰਾਫਟਸ ਦੇ ਵਿੱਚ, ਬਾਕੀਆਂ ਦੇ ਵਿੱਚ ਵੀ ਇੱਦਾਂ ਹੀ। ਸੋ ਜਿਹੜੀ ਪ੍ਰਾਪਰਟੀ ਤੇ ਮਾਰਗੇਜ ਨਹੀਂ, ਉਹਨਾਂ ਦਾ ਸਰਵਾਈਵਲ ਸੌਖਾ ਪਰ ਨਾ ਇਹਨਾਂ ਦੇ ਮਾਰਗੇਜ ਆ, ਖਾਸ ਕਰਕੇ ਜਿਹੜੀਆਂ ਮਾਰਗੇਜ 25000 ਤੋਂ ਉੱਪਰ ਵਾਲੀਆਂ ਨੇ, ਉਹਦੇ ਕਾਫੀ ਸਿਗਨੀਫਿਕੈਂਟ ਨੰਬਰ ਹੋ ਜਾਂਦਾ। ਉਹਨਾਂ ਦੇ ਬਹੁਤ ਜ਼ਿਆਦਾ ਭਾਰਾ। ਫਿਰ ਉਦੋਂ ਇਕੱਲੀ ਮਾਰਗੇਜ ਨਹੀਂ, ਪਰ ਆਈਕਨ ਜੀ ਫਿਰ ਉਹ 'ਤੇ ਡਿਵੈਲਪਮੈਂਟ ਲੋਨ ਲਏ ਹੋਏ ਲੋਕਾਂ ਨੇ, ਠੀਕ ਹੈ, ਤੇ ਫਿਰ ਇਕਵਿਪਮੈਂਟ ਲੋਨ ਲਏ ਹੋਏ ਆ। ਫਿਰ ਜਿਹੜੀ ਹਰ ਇੱਕ ਚੀਜ਼ ਹੀ ਲੋਨ ਤੇ ਇਕੁਇਟੀ ਆ, ਉਹਦੇ ਵਿੱਚੋਂ ਵੀ ਟੈਪ ਇਨ ਕਰੀ ਬੈਠੇ ਗਰੋਅਰ, ਕਿਉਂਕਿ ਪਿਛਲੇ 5-4 ਸਾਲ ਵਧੀਆ ਨਹੀਂ ਲੰਘੇ। ਅਗਲਾ ਕਹਿੰਦਾ ਇਹਦੇ 'ਚ ਟੈਪ ਇਨ ਕਰ ਲਈਏ, ਉਹ ਵੀ ਮੋੜਨੇ, ਉਹ ਵੀ ਇੰਟਰਸਟ ਜਾ ਰਿਹਾ। ਕਾਫੀ ਕੰਪਲੀਕੇਟਡ ਕੰਮ ਹੈ। ਜਿਹੜਾ ਸਮਾਲ ਸਕੇਲ ਗਰੋਅਰ ਆ ਨਾ, ਉਹਦੀ ਸਿਚੁਏਸ਼ਨ ਬੜੀ ਵਧੀਆ ਨਹੀਂ। ਅੱਛਾ, ਤੇ ਇੰਸ਼ੋਰੈਂਸ ਦਾ ਕਿਵੇਂ ਚੱਲ ਰਿਹਾ? ਕੀ ਪਾਣੀ ਦਾ ਮਸਲਾ ਇੰਸ਼ੋਰੈਂਸ ਦੇ ਉੱਤੇ ਇੰਪੈਕਟ ਕਰਦਾ ਹੁਣ? ਵੀ ਜਿੱਥੇ ਪਾਣੀ ਮੰਨ ਲਓ ਵੀ ਡੂਅਲ ਸੋਰਸ ਨਹੀਂ ਆ, ਕੀ ਉਹਨਾਂ ਦੇ ਪ੍ਰੀਮੀਅਮ ਵੱਧ ਗਏ? ਇੰਸ਼ੋਰੈਂਸ ਕਿਉਂਕਿ USDA ਫੰਡਡ ਆ, ਠੀਕ ਆ, ਉਹ ਨਹੀਂ ਕਰ ਦੇਗੇ ਕੋਈ ਵੀ ਫਰਕ। ਅੱਛਾ, ਉਹ ਨਹੀਂ ਕਰਦੇ, ਸਿੰਗਲ ਆ ਚਾਹੇ ਡਬਲ, ਓਕੇ, ਠੀਕ ਆ, ਉਹਨੇ ਉਹ ਨਹੀਂ ਕਰਨਾ। ਪਰ ਜਿਹੜਾ ਇਸ਼ੂ ਆਉਂਦਾ ਬੈਂਕ ਦੇ ਲੋਨਸ ਆ ਜਾਂਦਾ, ਵੀ ਜਿੱਥੇ ਸਿੰਗਲ ਸੋਰਸ ਹੈ, ਡਬਲ ਸੋਰਸ, ਉਹ ਬਹੁਤ ਸਾਰੀਆਂ ਬੈਂਕ ਤਾਂ ਹੁਣ ਇਹੀ ਕਹਿੰਦੀਆਂ ਨੇ ਵੀ ਕਰਨਾ ਨਹੀਂ ਕਹਿੰਦੀਆਂ, ਪਰ ਉਹ ਕਹਿੰਦੇ ਵੀ ਚਾਂਸ ਘੱਟ ਹੀ ਆ ਵੀ ਸਿੰਗਲ ਸੋਰਸ ਕਹੇ ਤੇ ਪ੍ਰਾਪਰਟੀ ਵੀ ਨਹੀਂ ਦੇਖਦੇ ਵੀ ਕੀ ਲੱਗਿਆ ਨਹੀਂ ਲੱਗਿਆ, ਡਜ਼ਨਟ ਮੈਟਰ, ਵੀ ਅਸੀਂ ਕਰ ਦਿੰਦੇ ਹਾਂ। ਉਹ ਕਹਿੰਦੇ ਵੀ ਰਿਵਿਊ 'ਚ ਪਾ ਦਿੰਦੇ ਆ, ਤੇ ਬਟ ਅੰਡਰਰਾਈਟਰ ਦੱਸਣਗੇ। ਹਾਂ, ਬੇਸਿਕਲੀ ਉਹ ਨਾ ਹੀ ਹੁੰਦੀ ਹੈ ਵੀ ਐਵੇਂ ਅੰਨੀ ਮਿੱਤਰਾ ਤੈਨੂੰ ਨਾ ਹੀ ਹੈ, ਕਾਲਾ ਹੀ ਪੈ ਗਿਆ, ਉਹ ਗੱਲ ਹੋਈ ਆ। ਉਹ ਇਸ਼ੂ ਜੀ, ਸੋ ਸਮਾਂ ਵੀ ਆਪਣਾ ਅਰਸ਼ਦੀਪ ਸਿੰਘ ਸਮਾਪਤ ਆ। ਜਾਂਦੇ ਜਾਂਦੇ ਇੱਕ ਵਾਰੀ ਫਿਰ ਜਿਹੜਾ ਕਿਸਾਨ ਮੇਲਾ ਪੱਗ ਦੇ ਦੁਆਰਾ ਜਿਹੜੀ ਵਰਕਸ਼ਾਪ ਆ, ਇਹਦੇ ਬਾਰੇ ਇੱਕ ਵਾਰੀ ਫਿਰ ਜਾਣਕਾਰੀ ਸ਼ੇਅਰ ਕਰ ਲਿਓ ਜੀ। ਹਾਂਜੀ, ਜਿਹੜਾ ਦੇਖੋ ਇਹ ਬੇਨਤੀ ਸਾਰਿਆਂ ਲਈ ਫੇਰ ਆ ਵੀ 21 ਮਾਰਚ ਨੂੰ ਸ਼ਨੀਵਾਰ ਸਵੇਰੇ 9:30 ਵਜੇ ਤੋਂ ਲੈ ਕੇ 1:30 ਵਜੇ ਤੱਕ ਗੁਰੂ ਘਰ ਮੰਡੇਰਾ, ਪਿਛਲੇ 2 ਮੇਲੇ ਵੀ ਆਪਾਂ ਉੱਥੇ ਕਰਵਾਏ ਨੇ, ਤੇ ਉੱਥੇ ਅਗਲੇ ਮਹੀਨੇ ਫੇਰ ਮੇਲਾ ਕਰਵਾ ਰਹੇ ਆ। ਉੱਥੇ ਸਾਰੇ ਜਣੇ ਪਹੁੰਚੋ, ਪਰਿਵਾਰਾਂ ਸਮੇਤ ਪਹੁੰਚੋ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਜਵਾਕ ਜਾਣਗੇ ਇਹਨਾਂ ਫੀਲਡ ਦੇ ਵਿੱਚ, ਦੇਖਣਗੇ, ਹੈ ਨਾ, ਤੇ ਫੇਰ ਹੀ ਉਹਨਾਂ ਦਾ ਕੱਲ੍ਹ ਨੂੰ ਕੋਈ ਨਾ ਕੋਈ ਇੰਟਰਸਟ ਬਣੂਗਾ। ਸਾਰੇ ਮਹਿਕਮੇ ਆ ਰਹੇ ਆ, ਹੈ ਨਾ, ਉਹ ਤੁਹਾਨੂੰ ਸਿੱਧੇ ਡਾਇਰੈਕਟ ਆਨਸਰ ਕਰਨਗੇ। ਪਹੁੰਚੋ, ਉੱਥੇ ਬਹੁਤ ਵੈਲਿਊਬਲ ਇਨਫੋਰਮੇਸ਼ਨ ਮਿਲਣੀ ਆ ਆਪਾਂ ਨੂੰ ਜੀ। ਤੇ ਬਾਕੀ ਨੈਟਵਰਕਿੰਗ ਹੋ ਜਾਂਦੀ ਬਹੁਤ ਜ਼ਿਆਦਾ, ਹੈ ਨਾ, ਵੀ ਕਿਹੜੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ, ਕਿਸੇ ਨੇ ਕੀਤੀ ਹੁੰਦੀ, ਉਹ ਸਾਰੀਆਂ ਚੀਜ਼ਾਂ ਉੱਥੇ ਇਨਫੋਰਮੇਸ਼ਨ ਸ਼ੇਅਰ ਹੋ ਜਾਂਦੀ ਹੈ। ਪਿਛਲੇ ਦਿਨ ਮੈਨੂੰ ਚੇਤਾ ਕੁਛ ਯੂਬਾ ਸਿਟੀ ਤੋਂ ਆਪਣੇ ਬੰਦੇ ਪਹੁੰਚੇ ਸੀ, ਉਹ ਖਾਸ ਕਰਕੇ ਸਬਜ਼ੀਆਂ ਵਾਲੇ ਐਂਗਲ ਤੋਂ ਪੁੱਛਦੇ ਸੀਗੇ, ਹਾਈ ਟਨਲ ਜਾਂ ਇੱਦਾਂ ਦੇ। ਆਈ ਹੋਪ ਤੁਸੀਂ ਉੱਦਾਂ ਦੇ ਵੀ ਜਿਹੜੇ ਲੋਕ ਆ ਉਹ ਸੱਦੇ ਹੋਣਗੇ ਵੀ ਜਿਹੜੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਦੇ ਸਕਦੇ ਆ। ਸਪੈਸ਼ਲਿਟੀ ਕ੍ਰੌਪਸ, ਰੂ ਕ੍ਰੌਪਸ ਦੇ ਤਾਂ ਆਪਾਂ ਨੂੰ ਪਤਾ ਵੀ ਬਹੁਤ ਨੇ, ਪਰ ਇੱਦਾਂ ਦੀ ਫਾਰਮਿੰਗ ਕਰਨਾ ਵੀ ਜਿਹੜੇ ਲੋਕ ਕੁਛ ਚਾਹੁੰਦੇ ਨੇ ਵੀ ਉਹਨਾਂ ਬਾਰੇ ਵੀ ਜੇ ਜਾਣਕਾਰੀ ਹੋਵੇ ਤਾਂ। ਹਾਂਜੀ, ਨਹੀਂ ਰਾਜਕਰਨ ਜੀ, ਪਿਛਲੀ ਵਾਰ ਪਹਿਲੀ ਵਾਰ ਕਿਸੇ ਨੇ ਆਪਾਂ ਨੂੰ ਮੇਲੇ 'ਚ ਇਸ ਬਾਰੇ ਪੁੱਛਿਆ ਸੀ। ਉਸ ਤੋਂ ਬਾਅਦ 'ਚ ਕਿੰਨੇ ਗਰੋਅਰਸ ਦੇ ਮੈਂ USDA ਫੂਡ ਬੈਂਕਸ ਤੇ ਸਟੇਟ ਦੇ ਜਿਹੜੇ ਥਰੂ ਪ੍ਰੋਗਰਾਮ ਨੇ, ਉਹਨਾਂ ਥਰੂ ਜਿਹੜੇ ਫਰੈਸ਼ ਪ੍ਰੋਡਿਊਸ ਸਬਜ਼ੀਆਂ ਵੇਚਦੇ ਆ, ਉਹਨਾਂ ਦੇ ਮੈਂ ਆਪ ਹੈਲਪ ਕਰਕੇ ਕੰਟਰੈਕਟ ਕਰਵਾਏ। ਵੈਰੀ ਗੁੱਡ, ਹੈ ਨਾ, ਤੇ ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ, ਜਦੋਂ ਉਹਨਾਂ ਨੇ ਕੁਐਸਚਨ ਪੁੱਛੇ, ਚਲੋ ਫਿਰ ਆਪਾਂ ਉਹੋ ਜਿਹੇ ਬੰਦਿਆਂ ਨਾਲ ਕੰਟੈਕਟ ਕੀਤਾ, ਪਤਾ ਕੀਤਾ, ਹੈ ਨਾ। ਸੋ ਹੁਣ ਪ੍ਰਾਈਵੇਟ ਗਰੋਸਰੀ ਸਟੋਰਸ ਨੂੰ ਵੀ ਇੱਕ ਬੰਦਾ ਆਪਣਾ ਸਬਜ਼ੀਆਂ ਵੇਚ। ਠੀਕ ਹੈ, ਠੀਕ ਹੈ। ਸੋ ਇਹ ਜੇ ਇੱਦਾਂ ਦੀਆਂ ਚੀਜ਼ਾਂ ਜੇ ਕਿਸੇ ਨੇ ਕਰਨੀਆਂ, ਤੇ ਭਾਈ ਇਹ ਮੇਲਾ ਬੜਾ ਵਧੀਆ ਨੈਟਵਰਕਿੰਗ ਦਾ ਮੌਕਾ ਹੋਣਾ। ਬਾਕੀ ਸਵਾਲ ਜਵਾਬ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ, ਤੇ ਬਾਕੀ ਓਬਵੀਅਸਲੀ ਲੰਗਰ ਪਾਣੀ ਦਾ ਪ੍ਰਬੰਧ ਆ ਗੁਰਦੁਆਰਾ ਸਾਹਿਬ ਦੇ ਵਿੱਚ ਆ। 23/24/9 23249 ਐਵੀਨਿਊ 14 ਮੰਡੇਰਾ, ਇਹ ਗੁਰਦੁਆਰਾ ਸਾਹਿਬ ਆ। ਉਸ ਦੀਆਂ ਜਿਹੜੀਆਂ ਸਾਈਡ ਤੇ ਨਾਲ ਗਰਾਊਂਡ ਆ ਵੱਡੀ ਸਾਰੀ, ਉੱਥੇ ਜਿਹੜਾ ਹੋਣਾ ਆ। ਇਸ ਟਾਈਮ ਤਾਂ ਬੂਟੀ ਬਾਟੀ ਵਾਹਵਾ ਅੱਗੀ ਹੋਣੀ ਆ। ਸੋ ਕਰੋ ਉਹਨੂੰ ਪੱਧਰਾ ਪੁੱਧਰਾ ਕਰਕੇ, ਜਿਹੜੇ ਲੱਗੇ ਉਹ ਹੁਣ ਮਿਹਨਤ ਕਰਨੀ ਪੈਣੀ ਆ ਥੋੜ੍ਹੀ ਜਿਹੀ ਇਸ ਚੀਜ਼ ਨੂੰ ਲੈ ਕੇ। ਤੇ ਜੇ ਕਿਸੇ ਨੇ ਕੰਟੈਕਟ ਵਗੈਰਾ ਕਰਨਾ, ਕਿੱਥੇ ਕਰ ਸਕਦੇ? ਹਾਂਜੀ, ਹਾਂ, ਤੁਸੀਂ ਮੈਨੂੰ ਫੋਨ ਕਰ ਸਕਦੇ ਆ, ਅਰਸ਼ਦੀਪ ਸਿੰਘ, ਮੈਨੂੰ 5594516270 559 452 6270। WhatsApp ਗਰੁੱਪ 'ਚ ਪੁੱਛ ਸਕਦੇ ਹਾਂ ਜੇ ਸਾਡੇ ਮੈਂਬਰ ਨੇ ਕਿਸੇ ਨੇ ਪੁੱਛਣਾ, ਜਾਂ info@pagusa.com ਈਮੇਲ ਕਰ ਸਕਦੇ ਹੋ, ਹੈ ਨਾ ਜੀ। ਤੇ ਜਿਸ ਵੀ ਤਰੀਕੇ ਨਾਲ ਤੁਹਾਡੀ ਇਨਫੋਰਮੇਸ਼ਨ ਚਾਹੀਦੀ ਆ,
ਉਹ ਤੁਸੀਂ ਪੁੱਛੋ। ਤੇ ਬਾਕੀ ਜਿਹੜੇ ਵਲੰਟੀਅਰ ਨੇ ਅਮਰੀਕ ਸਿੰਘ ਬਸਰਾ ਜਾਂ ਜਸਵੀਰ ਸਿੰਘ ਸਿੱਧੂ ਨੇ, ਉਹ ਉੱਥੇ ਅਮਰੀਕ ਸਿੰਘ ਬਸਰਾ ਦੀ ਸਾਰੀ ਡਿਊਟੀ ਅੰਕਲ ਦੀ ਉੱਥੇ ਆ ਸਾਈਡ ਤੇ, ਹਨਾ। ਜੀ। ਤੇ ਜਿਹੜਾ ਤੁਸੀਂ ਕਹਿੰਦੇ ਸਾਫ਼ ਸਫਾਈ ਪੱਧਰਾ, ਉਹ ਅੰਕਲ ਨੇ ਉਹ ਜ਼ਿੰਮੇਵਾਰੀ ਅੰਕਲ ਜੀ ਨੇ ਜ਼ਿੰਮੇਵਾਰੀ, ਉਹਨਾਂ ਤਵੀਆਂ ਫੇਰਦੀਆਂ। ਹਾਂ, ਤੇ ਉਹ ਉਹਨਾਂ ਨੂੰ ਪੁੱਛੋ। ਠੀਕ ਹੈ ਜੀ, ਚਲੋ ਮਿਹਰਬਾਨੀ ਅਰਸ਼ਦੀਪ ਸਿੰਘ, ਮਿਲਦੇ ਹਾਂ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ੍ਰੀ ਅਕਾਲ ਜੀ।